ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦਿ ਸਚ ਹੈ ਭੀ ਸਚ ਨਾਨਕ ਹੋਸੀ ਭੀ ਸਚ ਕੱਚਹੁ ਕੰਚਨ ਭਇਓ ਸ਼ਬਦ ਗੁਰ ਸ਼ਰਵਣਹਿ ਸੁਣਿਓ ਵੇਖਤੇ ਅੰਮ੍ਰਿਤ ਹੋਇਓ ਨਾਮ ਅੰਮ੍ਰਿਤ ਮੁਖ ਭਣਿਓ ਲੋਹਉ ਹੋਇਓ ਲਾਲ ਨਦਰ ਜਦ ਸਤਿਗੁਰ ਧਾਰੈ ਪਾਹਣ ਮਾਨਕ ਕਰੈ ਗਿਆਨ ਗੁਰ ਕਹਿਓ ਵਿਚਾਰੈ ਕਾਠਹੁ ਸ੍ਰੀ ਖੰਡ ਸਤਿਗੁਰ ਕੀਓ ਦੁਖ ਦਰਿਦ੍ਰ ਤਿਨ ਕੇ ਗਏ ਸਤਿਗੁਰੂ ਚਰਨ ਜਿਨ ਪਰਸਿਆ ਸੇ ਪਾਸ ਪ੍ਰੇਤ ਸੁਰ ਨਰ ਭਇਓ ਜਾਮ ਗੁਰੂ ਹੋਏ ਵੱਲ ਧਨਹਿ ਕਿਆ ਗਾਰਵ ਦਿਜੈ ਜਾਮ ਗੁਰੂ ਹੋਏ ਵੱਲ ਲਖ ਬਾਹੇ ਕਿਆ ਕੀਜੈ ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨਨ ਪਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚਹ ਘਰ ਜੋ ਗੁਰੂ ਗੁਰੂ ਅਹਨਿਸ ਜਪੈ ਦਾਸ ਭਟ ਬੇਨਤ ਕਹੈ ਜੋ ਗੁਰੂ ਨਾਮ ਰਿਦ ਮਹਿ ਧਰੈ ਸੋ ਜਨਮ ਮਰਨ ਦੋਹ ਤੇ ਰਹੈ ਜੇਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ ਦਾਸਨ ਦਾਸ ਕਹੈ ਜਨ ਨਾਨਕ ਜਿਹਾ ਤੂੰ ਕਰਾਏ ਤਿਹਾ ਹਉ ਕਰੀ ਵਖਿਆਨ
ਦੇਵ ਗੰਧਾਰੀ ਪ੍ਰਭ ਜੀ ਤਉ ਪ੍ਰਸਾਦ ਭ੍ਰਮ ਡਾਰਿਓ। ਤੁਮਰੀ ਕਿਰਪਾ ਤੇ ਸਭ ਕੋ ਆਪਣਾ, ਮਨ ਮਹਿ ਇਹ ਵਿਚਾਰਿਓ। ਰਾਗ ਕੋਟ ਪਰਾਧ ਮਿਟੇ ਤੇਰੀ ਸੇਵਾ, ਦਰਸ਼ਨ ਦੁਖ ਉਤਾਰਿਓ। ਨਾਮ ਜਪਤ ਮਹਾ ਸੁਖ ਪਾਇਓ, ਚਿੰਤਾ ਰੋਗ ਵਿਦਾਰਿਓ। ਕਾਮ ਕ੍ਰੋਧ ਲੋਭ ਝੂਠ ਨਿੰਦਾ, ਸਾਧੂ ਸੰਗ ਵਿਸਾਰਿਓ। ਮਾਇਆ ਬੰਧ ਕਾਟੇ ਕਿਰਪਾ ਨਿਧ, ਨਾਨਕ ਆਪ ਉਧਾਰਿਓ। ਪ੍ਰਭ ਜੀ ਤਉ ਪ੍ਰਸਾਦ ਭ੍ਰਮ ਡਾਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ, ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ। ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ, ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬੱਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ। ਆਓ ਸਤ ਸੰਗਤ ਜੀ ਹੋਰ ਵੀ ਕੋਈ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰਬਾਣੀ ਦੀ ਕਥਾ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਪਿਆਰ ਸਤਿਕਾਰ ਸਹਿਤ ਰਸਨਾ ਤੋਂ ਉਚਾਰਨ ਕਰੋ ਜੀ। ਕਰੋ ਰਸਨਾ ਪਵਿੱਤਰ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੇਵ ਗੰਧਾਰੀ ਪ੍ਰਭ ਜੀ ਤਉ ਪ੍ਰਸਾਦ ਭ੍ਰਮ ਡਾਰਿਓ। ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅਕਾਲ ਪੁਰਖ ਪ੍ਰਮਾਤਮਾ ਜੀ ਦੇ ਸਨਮੁਖ ਹੋ ਕਰਕੇ ਪਾਵਨ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਨ੍ਹਾਂ ਜੀਵਾਂ ਦੇ ਹਿਰਦੇ ਅੰਦਰ ਪਰਮੇਸ਼ਰ ਦੀ ਪ੍ਰਾਪਤੀ ਦੇ ਵਿੱਚ ਵਿਘਨਕਾਰੀ ਭਰਮ ਮਤ ਤੇ ਭਰਮ ਰੂਪੀ ਪੜਦਾ ਪਿਆ ਹੋਇਆ, ਉਹ ਕੇਵਲ ਸੰਸਾਰ ਨੂੰ ਸੱਚ ਮੰਨਦੇ ਹਨ। ਅਕਾਲ ਪੁਰਖ ਪ੍ਰਮਾਤਮਾ ਜੀ ਦਾ ਸਰੂਪ ਉਹਨਾਂ ਨੂੰ ਸੱਚਾ ਨਹੀਂ ਭਾਸਦਾ, ਉਹਦੇ ਤੇ ਸ਼ੱਕ ਕਰਦੇ ਹਨ। ਤੇ ਜਿੰਨੀ ਦੇਰ ਤੱਕ ਜੀਵ ਦੇ ਹਿਰਦੇ ਅੰਦਰ ਸਤ ਸੰਗਤ ਜੀ ਭਰਮ ਪਿਆ ਰਹਿੰਦਾ ਹੈ, ਉਨੀ ਦੇਰ ਤੱਕ ਕਦੇ ਪਰਮਾਰਥ ਦੇ ਰਸਤੇ ਤੇ ਚੱਲ ਕੇ ਆਪਣੀ ਮੰਜ਼ਿਲ ਦੀ ਪ੍ਰਾਪਤੀ ਨਹੀਂ ਕਰ ਸਕਦਾ। ਜਦੋਂ ਤੱਕ ਭਰਮ ਦਾ ਸ਼ਿਕਾਰ ਹੋਇਆ ਰਹਿੰਦਾ ਹੈ। ਮਹਾਰਾਜ ਸਾਹਿਬ ਜੀ ਦੇ ਗੁਰਬਾਣੀ ਅੰਦਰ ਮੁੱਖ ਵਾਕ ਪੜ੍ਹਦੇ ਹਾਂ। ਮਾਧਵੇ ਕਿਆ ਕਹੀਐ ਭ੍ਰਮ ਐਸਾ, ਜੈਸਾ ਮਾਨੀਐ ਹੋਏ ਨਾ ਤੈਸਾ। ਭਰਮ ਹੈ ਕੀ ਹੈ? ਜੋ ਕੋਈ ਸੱਚ ਮੰਨੀ ਬੈਠੇ ਹਾਂ ਉਹ ਸੱਚ ਹੈ ਨਹੀਂ। ਜੋ ਸੱਚ ਹੈ ਉਹ ਸਾਡੇ ਮੰਨਣ ਵਿੱਚ ਨਹੀਂ ਆਉਂਦਾ, ਇਸੇ ਨੂੰ ਭਰਮ ਕਿਹਾ ਜਾਂਦਾ ਹੈ। ਤੇ ਜਦੋਂ ਤੱਕ ਮਨੁੱਖ ਭਰਮ ਦਾ ਸ਼ਿਕਾਰ ਹੋਇਆ ਰਹਿੰਦਾ ਹੈ, ਉਦੋਂ ਤੱਕ ਮਨ ਵੀ ਕਦੇ ਸਤ ਸੰਗਤ ਜੀ ਇਕਾਗਰ ਨਹੀਂ ਹੁੰਦਾ। ਮਨ ਨੂੰ ਕਦੇ ਚੈਨ ਨਹੀਂ ਮਿਲਦਾ। ਮਨ ਵੀ ਬਾਰ-ਬਾਰ ਭਟਕਦਾ ਰਹਿੰਦਾ ਹੈ। ਜੇ ਕਿਤੇ ਮਨ ਟਿਕਦਾ ਹੈ ਤੇ ਕੇਵਲ ਸੰਸਾਰ ਦੇ ਅੰਦਰ ਧਨ ਵਿੱਚ, ਪਦਾਰਥਾਂ ਵਿੱਚ, ਵਿਸ਼ੇ ਸੁੱਖਾਂ ਦੇ ਵਿੱਚ ਹੀ ਟਿਕਦਾ ਹੈ। ਇਉਂ ਪ੍ਰਤੀਤ ਹੁੰਦਾ ਕਿ ਕੇਵਲ ਇਹੋ ਹੀ ਸੰਸਾਰ ਹੀ ਸੱਚ ਹੈ। ਦ੍ਰਿਸ਼ਟਾ ਮਾਨ ਹੀ ਸਭ ਕੁਝ ਸੱਚਾ ਹੈ। ਅਦ੍ਰਿਸ਼ਟ ਸਰੂਪ ਪਰਮਾਤਮਾ ਜੋ ਦਿਸਦਾ ਨਹੀਂ, ਉਹਦੇ ਤੇ ਸ਼ੱਕ ਕਰਦਾ ਰਹਿੰਦਾ ਹੈ। ਇਹ ਸਾਧ ਸੰਗਤ ਜੀ,
ਇਸ ਭਰਮ ਦੀ ਨਿਵਰਤੀ ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਅੰਦਰ ਦਰਸਾਈ ਹੈ। ਜਿਵੇਂ ਸੂਹੀ ਰਾਗ ਵਿੱਚ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਦੇ ਮੁੱਖ ਵਾਕ ਹਨ, ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਦੇ। ਸਤਿਗੁਰਾਂ ਨੇ ਉਪਦੇਸ਼ ਬਖਸ਼ਿਸ਼ ਕੀਤਾ ਕੋਈ ਸੰਸਾਰ ਦੇ ਅੰਦਰ ਉਦਾਹਰਣਾਂ ਦੇ ਕਰਕੇ ਕਿ ਮਨੁੱਖ ਕਿਵੇਂ ਕਿਵੇਂ ਭਰਮ ਦਾ ਸ਼ਿਕਾਰ ਹੋਇਆ ਹੈ ਜੀਵਨ ਦੇ ਅੰਦਰ। ਕਿਉਂਕਿ ਕਈ ਵਾਰ ਸਾਧ ਸੰਗਤ ਜੀ ਜੇ ਸਮਝ ਨਾ ਪਵੇ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਦੀ, ਤੇ ਬਹੁਤ ਸਾਰੀਆਂ ਉਦਾਹਰਣਾਂ ਕਿੰਨੀਆਂ ਕਿੰਨੀਆਂ ਐਗਜ਼ਾਮਪਲਾਂ ਦੇਣੀਆਂ ਪੈਂਦੀਆਂ ਨੇ। ਸਧਾਰਨ ਵੀ ਗੱਲ ਵੀ ਕਈ ਵਾਰ ਕਿਸੇ ਨੂੰ ਸਮਝਾਉਣੀ ਹੋਵੇ ਜੀਵਨ ਦੇ ਅੰਦਰ, ਤੇ ਕਿੰਨੀਆਂ ਕਿੰਨੀਆਂ ਉਦਾਹਰਣਾਂ ਦੇਣੀਆਂ ਪੈਂਦੀਆਂ ਨੇ ਕਿ ਇਸ ਕੰਮ ਨੂੰ ਇਸ ਢੰਗ ਦੇ ਨਾਲ ਕਰੇਗਾ ਤਾਂ ਫਿਰ ਤੇਰਾ ਕਾਰਜ ਰਾਸ ਹੋਣਾ। ਬਾਰ-ਬਾਰ ਸਮਝਾਇਆ ਜਾਂਦਾ, ਪ੍ਰਮਾਣ ਦਿੱਤੇ ਜਾਂਦੇ ਆ। ਤੇ ਸਤਿਗੁਰੂ ਜੀ ਨੇ ਗੁਰਬਾਣੀ ਅੰਦਰ ਜੀਵ ਦਾ ਭਲਾ ਕਰਨ ਦੇ ਵਾਸਤੇ ਸਾਧ ਸੰਗਤ ਜੀ ਪਤਾ ਨਹੀਂ ਇੱਕ ਨਹੀਂ ਬੇਅੰਤ ਕਿੰਨੇ ਕਿੰਨੇ ਪ੍ਰਮਾਣ ਦੇ ਕਰਕੇ ਸਮਝਾਇਆ ਕਿ ਕਿਸੇ ਨਾ ਕਿਸੇ ਢੰਗ ਦੇ ਨਾਲ ਜੀਵ ਦੇ ਕੋਈ ਨਾ ਕੋਈ ਉਪਦੇਸ਼ ਪੱਲੇ ਪਵੇਗਾ, ਇਹਦੀ ਸਮਝ ਵਿੱਚ ਆਵੇਗਾ, ਜਿਸ ਕਰਕੇ ਜੀਵਨ ਸਫਲਾ ਹੋ ਜਾਵੇਗਾ, ਸਹੀ ਰਸਤੇ ਤੇ ਚੱਲ ਕੇ ਆਪਣੀ ਮੰਜ਼ਿਲ ਦੀ ਪ੍ਰਾਪਤੀ ਕਰ ਲਵੇਗਾ। ਤੇ ਹਜੂਰ ਦਾ ਮੁੱਖ ਵਾਕ ਹੈ, ਬਾਜੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸੰਗ ਉਤਾਰ ਥੰਮਿਓ ਪਾਸਾਰਾ, ਤਬ ਏਕੈ ਏਕੰਕਾਰਾ। ਪਹਿਲੀ ਉਦਾਹਰਣ ਮਹਾਰਾਜ ਸਾਹਿਬ ਜੀ ਨੇ ਦਿੱਤੀ ਕਿ ਇੱਕ ਬਾਜੀਗਰ ਤਰ੍ਹਾਂ ਤਰ੍ਹਾਂ ਦੇ ਤਮਾਸ਼ੇ ਦਿਖਾਉਂਦਾ ਹੈ, ਤਨ ਦੇ ਉੱਪਰ ਕਿੰਨੇ ਕਿੰਨੇ ਪ੍ਰਕਾਰ ਦੇ ਭੇਖ ਬਣਾਉਂਦਾ ਹੈ, ਪਰ ਜਿੰਨੇ ਵੀ ਭੇਖ ਵਿਖਾਉਂਦਾ ਸਭ ਕੁਝ ਝੂਠੇ ਹੁੰਦੇ, ਕੇਵਲ ਉਹਨਾਂ ਵਿੱਚੋਂ ਬਾਜੀਗਰ ਹੀ ਸੱਚਾ ਰਹਿ ਜਾਂਦਾ। ਬਾਕੀ ਜਿਤਨੇ ਵੀ ਖੇਲ ਦਿਖਾਉਂਦਾ ਹੈ ਤਰ੍ਹਾਂ ਤਰ੍ਹਾਂ ਦੇ, ਉਹ ਸਭ ਕੁਝ ਝੂਠੇ ਹੁੰਦੇ ਆ। ਤੇ ਜਦੋਂ ਆਪਣੇ ਖੇਲ ਦੀ ਸਮਾਪਤੀ ਕਰਦਾ ਹੈ ਸਾਧ ਸੰਗਤ ਜੀ, ਕੇਵਲ ਤਾਂ ਕੇਵਲ ਬਾਜੀਗਰ ਹੀ ਉਹਨਾਂ ਵਿੱਚੋਂ ਸੱਚਾ ਰਹਿ ਜਾਂਦਾ, ਬਾਕੀ ਸਾਰਾ ਖੇਲ ਜਿਹੜਾ ਹੈ ਨਾ ਉਹ ਫਿਰ ਅਦ੍ਰਿਸ਼ਟ ਹੋ ਜਾਂਦਾ, ਅੱਖਾਂ ਦੇ ਸਾਹਮਣੇ ਦਿਸਦਾ ਨਹੀਂ ਹੈ। ਦਿਖਾਉਣ ਵਾਲਾ ਕੇਵਲ ਸੱਚਾ ਸਾਹਮਣੇ ਜਿਹੜਾ ਉਹ ਪ੍ਰਤੀਤ ਹੁੰਦਾ ਕਿ ਦਿਖਾਉਣ ਵਾਲਾ ਸੱਚ ਹੈ, ਬਾਕੀ ਸਭ ਕੁਝ ਅੱਖਾਂ ਦਾ ਵਿਖਾਵਾ ਸੀਗਾ, ਕੇਵਲ ਵਿਖਾਵਾ ਸੀ। ਤੇ ਮਹਾਰਾਜ ਕਹਿੰਦੇ ਇਸੇ ਤਰ੍ਹਾਂ ਪ੍ਰਮਾਤਮਾ ਨੇ ਸੰਸਾਰ ਦੀ ਖੇਡ ਰਚਾਈ ਹੈ, ਤਰ੍ਹਾਂ ਤਰ੍ਹਾਂ ਦੇ ਸੰਸਾਰ ਦੇ ਜੀਵਾਂ ਦੇ ਪ੍ਰਾਰਬਧ ਅਨੁਸਾਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਖੇਡ ਵਿੱਚ ਲਗਾਇਆ, ਕੋਈ ਕਿਸੇ ਤਰ੍ਹਾਂ ਦੀ ਕਰਮਾਂ ਦੀ ਖੇਡਾਂ ਵਿੱਚ ਖੇਡਦਾ ਪਿਆ। ਜਿੱਦਾਂ ਦੇ ਜੀਵਾਂ ਦੇ ਪੂਰਬਲੇ ਸੰਚਿਤ ਕੀਤੇ ਹੋਏ ਜਿਹੜੇ ਸੰਚਿਤ ਕਰਮ ਸਨ, ਉਹਨਾਂ ਅਨੁਸਾਰ ਇਹ ਜੀਵ ਸੰਸਾਰ ਦੇ ਕਰਮਾਂ ਦੀਆਂ ਖੇਡਾਂ ਪਿਆ ਖੇਡਦਾ। ਤੇ ਸਾਧ ਸੰਗਤ ਜੀ ਜਦੋਂ ਪ੍ਰਮਾਤਮਾ ਚਾਹੇ ਮਹਾਂ ਪਰਲੋ ਕਰ ਦੇਵੇ, ਸਾਰੀ ਸ੍ਰਿਸ਼ਟੀ ਨੂੰ ਆਪਣੇ ਸਰੂਪ ਦੇ ਵਿੱਚ ਸਮੇਟ ਲੈਂਦਾ, ਤਬ ਏਕੈ ਏਕੰਕਾਰਾ, ਤਦੋਂ ਫਿਰ ਕੇਵਲ ਤਾਂ ਕੇਵਲ ਇੱਕ ਪ੍ਰਮਾਤਮਾ ਹੀ ਰਹਿ ਜਾਂਦਾ ਹੈ। ਬਾਕੀ ਜਿੰਨੇ ਵੀ ਸੰਸਾਰ ਭਰ ਦੇ ਜੀਵ ਹਨ, ਸਭ ਇਉਂ ਕਹਿ ਲਈ ਕਿ ਸੰਸਾਰ ਇੱਕ ਸੁਪਨੇ ਦੀ ਤਰ੍ਹਾਂ ਹੈ। ਜਿਵੇਂ ਸੁਪਨਾ ਸੱਚਾ ਨਹੀਂ ਹੁੰਦਾ, ਵੀ ਸੰਸਾਰ ਵੀ ਸਦਾ ਰਹਿਣ ਵਾਲਾ ਨਹੀਂ ਹੈ। ਜਿਵੇਂ ਇੱਕ ਬਾਜੀਗਰ ਦੀ ਸਾਧ ਸੰਗਤ ਜੀ ਖੇਡ ਦਿਖਾਏ ਹੋਏ ਕੌਤਕ ਦਿਖਾਏ ਹੋਏ ਤਮਾਸ਼ੇ ਸੱਚੇ ਨਹੀਂ ਹੈ, ਇਸੇ ਤਰ੍ਹਾਂ ਸੰਸਾਰ ਦੀ ਖੇਡ ਵੀ ਸਦਾ ਰਹਿਣ ਵਾਲੀ ਨਹੀਂ ਹੈ। ਕੇਵਲ ਮਹਾਰਾਜ ਕਹਿੰਦੇ ਭਰਮ ਦਾ ਸ਼ਿਕਾਰ ਹੋਣੇ ਕਰਕੇ ਸੰਸਾਰ ਸੱਚਾ ਭਾਸਦਾ ਹੈ। ਫਿਰ ਸਤਿਗੁਰੂ ਜੀ ਨੇ ਹੋਰ ਵੀ ਉਦਾਹਰਣਾਂ ਦਿੱਤੀਆਂ ਨੇ ਇਸੇ ਸ਼ਬਦ ਦੇ ਅੰਦਰ। ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਹੈ, ਜਲ ਤੇ ਉਠਹਿ ਅਨਕ ਤਰੰਗਾ, ਕਨਕ ਭੁਖਨ ਕੀਨੇ ਕਰ ਰੰਗਾ। ਪਾਣੀ ਸਾਧ ਸੰਗਤ ਜੀ ਸਮੁੰਦਰ ਦਾ ਵਿੱਚ ਕਿੰਨਾ ਅਥਾਹ ਪਾਣੀ ਹੁੰਦਾ ਹੈ, ਉਹਦੇ ਵਿੱਚੋਂ ਲਹਿਰਾਂ ਵੀ ਉੱਠਦੀਆਂ ਨੇ, ਤਰੰਗਾਂ ਵੀ ਉੱਠਦੀਆਂ ਨੇ, ਬੁਲਬੁਲੇ ਵੀ ਬਣਦੇ ਆ, ਉਹਦੀ ਝੱਗ ਵੀ ਬਣਦੀ ਜਦੋਂ ਪਾਣੀ ਇਕੱਠਾ ਹੁੰਦਾ। ਘੁੰਮਣ ਘੇਰੀ ਵਿੱਚ ਪਾਣੀ ਇਕੱਠਾ ਹੁੰਦਾ, ਉਹਦੀ ਝੱਗ ਵੀ ਬਣ ਜਾਂਦੀ ਹੈ। ਮੂਲ ਰੂਪ ਦੇ ਵਿੱਚ ਤਾਂ ਸਾਧ ਸੰਗਤ ਜੀ ਉਹ ਪਾਣੀ ਹੈ ਨਾ। ਦੇਖਣ ਵਾਲੇ ਨੇ ਕਿਸੇ ਨੇ ਲਹਿਰ ਆਖ ਦਿੱਤਾ, ਕਿਸੇ ਨੇ ਤਰੰਗਾ ਆਖ ਦਿੱਤੀਆਂ, ਕਿਸੇ ਨੇ ਬੁਲਬੁਲੇ ਆਖ ਦਿੱਤਾ, ਪਰ ਹੈ ਮੂਲ ਰੂਪ ਦੇ ਵਿੱਚ ਉਹ ਪਾਣੀ ਹੈ। ਔਰ ਇਸੇ ਪ੍ਰਕਾਰ ਇੱਕ ਸੋਨਾ ਹੈ ਸਾਧ ਸੰਗਤ ਜੀ, ਸੁਨਿਆਰਾ ਉਹਦੇ ਤੋਂ ਕਿੰਨੇ ਕਿੰਨੇ ਗਹਿਣੇ ਕੱਢ ਦਿੰਦਾ। ਕੋਈ ਹੱਥ ਦਾ ਕੜਾ ਕਹਿ ਦਿੰਦਾ, ਕੋਈ ਮੁੰਦਰੀ, ਕੋਈ ਛੱਲਾ, ਕੋਈ ਛਾਪ, ਕੋਈ ਵਾਲੀਆਂ ਆਦਿ ਕਿੰਨੇ ਕਿੰਨੇ ਨਾਮ ਵੱਖੋ ਵੱਖਰੇ ਰੱਖ ਦਿੱਤੇ ਜਾਂਦੇ ਹੈ, ਪਰ ਅਸਲ ਦੇ ਵਿੱਚ ਮੂਲ ਰੂਪ ਦੇ ਵਿੱਚ ਉਹ ਸੋਨਾ ਹੀ ਹੈ। ਸੁਨਿਆਰੇ ਦੀ ਨਜ਼ਰਾਂ ਵਿੱਚ ਸੋਨਾ ਹੁੰਦਾ ਹੈ।
ਤੇ ਜਿਹੜੇ ਗ੍ਰਾਹਕ ਹੁੰਦੇ, ਖਰੀਦਣ ਵਾਲੇ ਹੁੰਦੇ ਆ, ਜੋ ਵੀ ਕਿਸੇ ਨੂੰ ਪਸੰਦ ਹੁੰਦਾ ਹੈ ਉਹ ਨਾਮ ਲੈ ਕਰਕੇ ਉਹਨੂੰ ਖਰੀਦ ਲੈਂਦੇ ਆ। ਹੈ ਤੇ ਮੂਲ ਰੂਪ ਦੇ ਵਿੱਚ ਸੋਨਾ ਹੀ ਹੈ ਨਾ। ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਹੋਰ ਵੀ ਪ੍ਰਮਾਣ ਦਿੱਤੇ, ਕਹਿਣ ਲੱਗੇ ਬੀਜ ਬੀਜ ਬੋਇਓ ਬਹੁ ਪ੍ਰਕਾਰਾ, ਫਲ ਪਾਕੇ ਤੇ ਏਕ ਓੰਕਾਰਾ। ਇੱਕ ਬੀਜ ਧਰਤੀ ਵਿੱਚ ਬੀਜੇ, ਉਹਦੇ ਤੋਂ ਬਹੁਤਾ ਫਲ ਜਿਹੜਾ ਉੱਗਿਆ ਹੈ ਉਹ ਪੱਕ ਕੇ ਫੇਰ ਆਖਰਕਾਰ ਉਹ ਬੀਜ ਹੀ ਬਣ ਜਾਂਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਇਸੇ ਪ੍ਰਕਾਰ ਭਾਵੇਂ ਜਿਤਨੀ ਵੀ ਸੰਸਾਰ ਦੀ ਪੈਦਾਇਸ਼ ਹੈ, ਜਿੰਨਾ ਵੀ ਸੰਸਾਰ ਨਜ਼ਰ ਆਉਂਦਾ ਪਿਆ, ਇਹ ਸਭ ਕੁਝ ਇੱਕੋ ਤੋਂ ਪਸਾਰਾ ਪਸਰਿਆ ਹੋਇਆ ਹੈ। ਪਰ ਇਹ ਵੈ ਕਿ ਅੱਖਾਂ ਦਾ ਧੋਖਾ, ਕੋ ਕਿਸੇ ਢੰਗ ਦੇ ਨਾਲ ਕਿਸੇ ਨੂੰ ਕੋਈ ਬੁਰਾ ਕਹੀ ਜਾਂਦਾ ਹੈ, ਕਿਸੇ ਨੂੰ ਭਲਾ ਆਖੀ ਜਾਂਦਾ ਹੈ, ਕੋਈ ਕਿਸੇ ਨੂੰ ਮੰਦਾ ਆਖੀ ਜਾਂਦਾ, ਕੋਈ ਚੰਗਾ ਆਖੀ ਜਾਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਕੁਝ ਭਰਮ ਦਾ ਸ਼ਿਕਾਰ ਹੋਣੇ ਕਰਕੇ ਹੈ। ਤੇ ਹਜੂਰ ਨੇ ਵਚਨ ਕਹੇ ਹਨ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਨੇ, ਸਹਿਸ ਘਟਾ ਮਹਿ ਏਕ ਆਕਾਸ਼, ਘਟ ਫੂਟੇ ਤੇ ਉਹੀ ਪ੍ਰਗਾਸ। ਹਜ਼ਾਰਾਂ ਘੜੇ ਪਾਣੀ ਦੇ ਨਾਲ ਭਰ ਕੇ ਰੱਖ ਦਿੱਤੇ ਜਾਣ ਤੇ ਸਾਰਿਆਂ ਦੇ ਵਿੱਚ ਸਾਧ ਸੰਗਤ ਜੀ ਸੂਰਜ ਦਾ ਪ੍ਰਤੀਬਿੰਬ, ਸੂਰਜ ਦਾ ਪ੍ਰਕਾਸ਼ ਨਜ਼ਰ ਆਉਂਦਾ ਹੈ। ਤੇ ਜੇ ਡੰਡਾ ਲੈ ਕੇ ਸਾਰੇ ਘੜੇ ਭੰਨ ਦਿੱਤੇ ਜਾਣ ਤੇ ਕੇਵਲ ਪ੍ਰਕਾਸ਼ ਹੀ ਰਹਿ ਜਾਂਦਾ ਹੈ। ਇਸੇ ਪ੍ਰਕਾਰ ਸ਼ਰੀਰਾਂ ਰੂਪੀ ਘੜੇ ਬੇਅੰਤ ਪ੍ਰਮਾਤਮਾ ਨੇ ਰਚੇ ਹੈ, ਰਚੀ ਹੋਈ ਰਚਨਾ ਦੇ ਅੰਦਰ। ਤੇ ਸਭ ਦੇ ਅੰਦਰ ਜੋਤ ਕੇਵਲ ਪ੍ਰਮਾਤਮਾ ਦੀ, ਜਿਹਦੇ ਕਰਕੇ ਪ੍ਰਕਾਸ਼ ਹੁੰਦਾ ਪਿਆ। ਸ਼ਰੀਰ ਰੂਪੀ ਘੜਾ ਭੱਜ ਜਾਂਦਾ ਹੈ, ਆਰਬਲਾ ਪੂਰੀ ਹੋ ਜਾਂਦੀ ਹੈ ਤੇ ਕੇਵਲ ਸਾਧ ਸੰਗਤ ਜੀ ਜੀਵ ਦੇ ਅੰਦਰ ਜਿਹੜੀ ਆਤਮਾ ਪ੍ਰਕਾਸ਼ ਕਰਦੀ ਉਹ ਰਹਿ ਜਾਂਦੀ ਹੈ। ਸ਼ਰੀਰ ਤਾਂ ਮਿੱਟੀ ਤੋਂ ਬਣਿਆ, ਆਖਰਕਾਰ ਮਿੱਟੀ ਵਿੱਚ ਹੀ ਮਿਲ ਜਾਂਦਾ ਹੈ। ਮਹਾਰਾਜ ਸਤਿਗੁਰੂ ਜੀ ਨੇ ਬਹੁਤ ਸਾਰੀਆਂ ਉਦਾਹਰਨਾਂ ਦਿੱਤੀਆਂ, ਕਿੰਨੇ ਕਿੰਨੇ ਪ੍ਰਮਾਣ ਦੇ ਕਰਕੇ ਸਮਝਾਇਆ ਹੈ। ਔਰ ਹਜ਼ੂਰ ਨੇ ਬਖਸ਼ਿਸ਼ ਕੀਤੀ, ਕਹਿੰਦੇ ਹਨ ਕਿ ਮੋਹ ਲੋਭ ਮਿਟੇ ਭੈ ਭਰਮ। ਭਰਮ ਲੋਭ ਮੋਹ ਮਿਟੇ, ਜਿਨ੍ਹਾਂ ਦੇ ਕਹਿੰਦੇ ਮੋਹ ਭਰਮ ਵਿਕਾਰ ਆਦਿਕ ਜਿਨ੍ਹਾਂ ਦੇ ਮਿਟ ਗਏ ਹੈ, ਇਹ ਸਭ ਕੁਝ ਭਰਮ ਦਾ ਸ਼ਿਕਾਰ ਹੋਣੇ ਕਰਕੇ ਹੈ ਕਿ ਸੰਸਾਰ ਸੱਚਾ ਭਾਸਦਾ ਕਿ ਪ੍ਰਮਾਤਮਾ ਤੇ ਸ਼ੱਕ ਕਰਦਾ। ਤੇ ਗਰੀਬ ਨਵਾਜ ਧੰਨ ਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਹਜੂਰ ਨੇ ਉਚਾਰਨ ਕੀਤਾ ਹੈ, ਪ੍ਰਭ ਜੀ ਤੋ ਪ੍ਰਸਾਦ ਭ੍ਰਮ ਡਾਰਿਓ। हे ਪ੍ਰਭੂ ਜੀ, ਤੁਹਾਡੀ ਕਿਰਪਾ ਦੇ ਨਾਲ ਹੀ ਭਰਮ ਦਾ ਪਰਦਾ ਸਿੰਡਾਲਿਓ ਸੁੱਟ ਦਿੱਤਾ ਹੈ। ਭਰਮ ਦਾ ਜਿਹੜਾ ਫਾਹਾ ਸਾਡੇ ਗਿਲ ਵਿੱਚ ਪਿਆ ਹੋਇਆ ਸੀ ਨਾ, ਲਾਹ ਕਰਕੇ ਸੁੱਟ ਦਿੱਤਾ, ਵਗਾ ਕੇ ਮਾਰਿਆ। ਡਾਰਿਓ ਭਾਵ ਸੁੱਟ ਦਿੱਤਾ ਵਗਾ ਕਰਕੇ। ਜਿਹੜਾ ਭਰਮ ਦਾ ਮਹਾਰਾਜ ਇਹ ਫਾਹਾ ਗਲ ਦੇ ਵਿੱਚ ਪਾਇਆ ਹੋਇਆ ਸੀਗਾ, ਜਿਹੜਾ ਮਹਾਰਾਜ ਸਾਨੂੰ ਪਰਮਾਰਥ ਦੇ ਰਸਤੇ ਤੇ ਨਹੀਂ ਸੀਗਾ ਚੱਲਣ ਦਿੰਦਾ, ਬੰਧਨ ਰੂਪ ਹੋ ਕਰਕੇ ਮਹਾਰਾਜ ਸਾਨੂੰ ਚੰਬੜਿਆ ਹੋਇਆ ਸੀ, ਤੁਹਾਡੀ ਕਿਰਪਾ ਦੇ ਨਾਲ ਇਹਨੂੰ ਦੂਰ ਕੀਤਾ ਹੈ। ਸਾਧ ਸੰਗਤ ਜੀ, ਜੀਵਨ ਦੇ ਅੰਦਰ ਜੇਕਰ ਗਿਆਨ ਦੀ ਪ੍ਰਾਪਤੀ ਕਰਨੀ ਹੈ ਨਾ, ਤਾਂ ਫਿਰ ਗੁਰੂ ਧਾਰਨ ਕਰਨਾ ਪਵੇਗਾ। ਜਦੋਂ ਤੱਕ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਨਹੀਂ ਹੁੰਦਾ, ਉਦੋਂ ਤੱਕ ਭਰਮ ਨੂੰ ਕਦੇ ਨਿਵਰਤ ਨਹੀਂ ਕੀਤਾ ਜਾ ਸਕਦਾ। ਤੇ ਜਦੋਂ ਜਨਕ ਰਾਜੇ ਦੇ ਮਨ ਦੇ ਅੰਦਰ ਸਾਧ ਸੰਗਤ ਜੀ ਭਰਮ ਪੈ ਗਏ ਸੀ ਨਾ, ਅਸ਼ਟਾਵਕਰ ਰੇਖੀ ਨੇ ਉਹਦੇ ਮਨ ਦਾ ਭਰਮ ਦਾ ਪਰਦਾ ਕੱਟ ਕਰਕੇ ਗਿਆਨ ਦਾ ਪ੍ਰਕਾਸ਼ ਕੀਤਾ ਸੀ। ਕਿੰਨੇ ਕਿੰਨੇ ਵਿਦਵਾਨ, ਕਿੰਨੇ ਮੌਲਵੀਆਂ, ਕਿੰਨਿਆਂ ਤੋਂ ਉਸਨੇ ਸਾਧ ਸੰਗਤ ਜੀ ਯਤਨ ਕੀਤਾ ਭਰਮ ਦਾ ਨਿਵਰਤੀ ਕਰਨ ਦੇ ਵਾਸਤੇ ਕਿ ਮੇਰਾ ਸੁਪਨਾ ਸੱਚਾ ਹੈ, ਕਿ ਇਹ ਜੋ ਕੁਝ ਮੈਂ ਪ੍ਰਤੱਖ ਦੇਖਦਾ ਪਿਆ ਮੇਰਾ ਰਾਗ ਭਾਗ ਸੱਚਾ ਹੈ। ਤੇ ਅਸ਼ਟਾਵਕਰ ਰੇਖੀ ਨੇ ਜਤਾ ਦਿੱਤਾ ਹੈ ਕਿ हे ਰਾਜਾ, ਨਾ ਤਾਂ ਤੇਰਾ ਦੇਖਿਆ ਹੋਇਆ ਸੁਪਨਾ ਸੱਚਾ ਸੀ ਤੇ ਨਾ ਤੇਰਾ ਰਾਜ ਭਾਗ ਸੱਚਾ, ਨਾਲ ਹੀ ਕਿਰਪਾ ਦ੍ਰਿਸ਼ਟੀ ਕਰ ਦਿੱਤੀ, ਹਿਰਦੇ ਅੰਦਰ ਗਿਆਨ ਬਖਸ਼ਿਸ਼ ਕਰ ਦਿੱਤਾ ਸੀ। ਮਹਾਰਾਜ ਸਤਿਗੁਰੂ ਜੀ ਦੇ ਗੁਰਬਾਣੀ ਅੰਦਰ ਮੁਖ ਵਾਕ ਪੜ੍ਹਦੇ ਹਾਂ, ਡੀਗਨ ਡੋਲਾ ਤਾਉ ਲਾਓ ਜੋ ਮਨ ਕੇ ਭਰਮਾ, ਭ੍ਰਮ ਕਾਟੇ ਗੁਰ ਆਪਨੈ ਪਾਏ ਬਿਸਰਾਮਾ। ਜਦੋਂ ਸਤਿਗੁਰੂ ਜੀ ਭਰਮ ਦਾ ਪਰਦਾ ਕੱਟ ਦਿੰਦੇ ਤਾਂ ਟਿਕਾਉ ਮਿਲਦਾ ਹੈ। हे ਪ੍ਰਭੂ ਜੀ, ਇਹ ਪਰਮਾਤਮਾ ਜੀ ਆਪ ਜੀ ਨੇ ਕਿਰਪਾ ਕੀਤੀ ਹੈ, ਤੁਹਾਡੀ ਕਿਰਪਾ ਨਾਲ ਹੀ ਮਹਾਰਾਜ ਅਸੀਂ ਭਰਮ ਨੂੰ ਕੱਟ ਦਿੱਤਾ ਹੈ। ਮਹਾਰਾਜ ਭਰਮ ਰੂਪੀ ਪਰਦਾ ਲਾਹ ਕੇ ਸੁੱਟ ਦਿੱਤਾ ਹੈ। ਤੁਮ
ਤੁਮਰੀ ਕਿਰਪਾ ਤੇ ਸਭ ਕੋ ਆਪਣਾ। ਮਹਾਰਾਜ ਤੁਹਾਡੀ ਕਿਰਪਾ ਕਰਕੇ ਅਸੀਂ ਸਾਰਿਆਂ ਨੇ ਸੰਸਾਰ ਦੇ ਅੰਦਰ ਸਾਰੇ ਜੀਵਾਂ ਨੂੰ ਮਹਾਰਾਜ ਆਪਣਾ ਸਰੂਪ ਜਾਣਿਆ ਹੈ। ਤੁਮਰੀ ਕਿਰਪਾ ਤੇ ਸਭ ਕੋ ਆਪਣਾ। ਮਹਾਰਾਜ ਜਿਤਨੇ ਵੀ ਸੰਸਾਰ ਭਰ ਦੇ ਜੀਵ ਹਨ ਸਾਰਿਆਂ ਨੂੰ ਆਪਣਾ ਸਰੂਪ ਜਾਣਿਆ ਹੈ। ਜਦੋਂ ਹਰ ਇੱਕ ਜੀਵ ਦੇ ਅੰਦਰ ਜਿਵੇਂ ਆਪਣੇ ਅੰਦਰ ਪ੍ਰਮਾਤਮਾ ਦੀ ਜੋਤ ਜਾਣਦਾ ਹੈ ਤੇ ਸੰਸਾਰ ਭਰ ਦੇ तमाम ਜੀਵਾਂ ਦੇ ਅੰਦਰ ਵੀ ਵਾਹਿਗੁਰੂ ਜੀ ਦੀ ਜੋਤ ਜਾਣਨ ਲੱਗ ਪੈਂਦਾ ਹੈ, ਫਿਰ ਕਿਸੇ ਨਾਲ ਵੀ ਈਰਖਾ ਨਹੀਂ ਕਰਦਾ, ਕਿਸੇ ਨਾਲ ਝਗੜਾ ਨਹੀਂ ਕਰਦਾ, ਕਿਸੇ ਨਾਲ ਵੈਰ ਵਿਰੋਧ ਨਹੀਂ ਮਨ ਦੇ ਅੰਦਰ ਧਾਰਨ ਕਰਦਾ, ਕਿਸੇ ਨਾਲ ਕਪਟ ਨਹੀਂ ਕਰਦਾ, ਛਲ ਨਹੀਂ ਕਰਦਾ, ਲੜਦਾ ਨਹੀਂ ਹੈ। ਲੜੇਗਾ ਤਾਂ ਹੀ ਨਾ, ਝਗੜਾ ਤਾਂ ਹੀ ਕਰੇਗਾ, ਈਰਖਾ ਤਾਂ ਕਰੇਗਾ, ਵੈਰ ਵਿਰੋਧ ਭਾਵਨਾ ਤਾਂ ਮਨ ਵਿੱਚ ਬਣਾਵੇਗਾ ਜੇ ਦੂਜਾ ਦਿਸਦਾ ਕੋਈ ਹੋਵੇਗਾ। ਸਭ ਨੂੰ ਆਪਣਾ ਹੀ ਸਰੂਪ ਜਾਣ ਲੈਂਦਾ ਹੈ ਕਿ ਹਰ ਇੱਕ ਘਰ ਦੇ ਅੰਦਰ ਕੇਵਲ ਮੇਰਾ ਆਪਣਾ ਹੀ ਸਰੂਪ ਹੈ। ਹਰ ਘਟ ਦੇ ਅੰਦਰ ਪਰਮੇਸ਼ਰ ਵਾਹਿਗੁਰੂ ਜੀ ਪ੍ਰਕਾਸ਼ ਕਰ ਰਹੇ ਹੈ ਜੋਤ ਰੂਪ ਹੋ ਕਰਕੇ। ਮਹਾਰਾਜ ਕਹਿੰਦੇ ਫਿਰ ਕਿਸੇ ਨਾਲ ਵੀ ਕੋਈ ਝਗੜਾ ਨਹੀਂ ਕਰਨਾ ਕਰਦਾ, ਪਰ ਇਹ ਸਭ ਕੁਝ ਪ੍ਰਮਾਤਮਾ ਦੀ ਕਿਰਪਾ ਕਰਕੇ ਹੁੰਦਾ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਤੁਮਰੀ ਕਿਰਪਾ ਤੇ ਸਭ ਕੋ ਆਪਣਾ। ਐ ਪ੍ਰਮਾਤਮਾ ਤੁਹਾਡੀ ਕਿਰਪਾ ਕਰਕੇ ਮਹਾਰਾਜ ਸਾਰੇ ਸੰਸਾਰ ਭਰ ਦੇ ਜੀਵਾਂ ਨੂੰ ਅਸੀਂ ਆਪਣਾ ਸਰੂਪ ਹੀ ਜਾਣਿਆ ਹੈ। ਮਨ ਮਹਿ ਇਹ ਵਿਚਾਰਿਓ। ਮਹਾਰਾਜ ਮਨ ਦੇ ਅੰਦਰ ਵਿਚਾਰ ਕਰਕੇ, ਨਿਰਣਾ ਕਰਕੇ, ਚੰਗੀ ਤਰ੍ਹਾਂ ਨਿਸ਼ਚੈ ਕਰਕੇ ਮਹਾਰਾਜ ਅਸੀਂ ਵਿਚਾਰ ਕੀਤੀ ਹੈ ਕਿ ਜੋ ਸਾਡੇ ਅੰਦਰ ਜੋਤ ਹੈ ਉਹ ਮਹਾਰਾਜ ਹੋਰ ਸੰਸਾਰ ਭਰ ਜੀਵਾਂ ਦੇ ਅੰਦਰ ਵੀ ਉਹੀ ਜੋਤ ਪ੍ਰਕਾਸ਼ ਕਰ ਰਹੀ ਹੈ। ਸੰਸਾਰ ਭਰ ਦੇ ਨਾਨਾ ਜੀਵਾਂ ਰੂਪ ਹੋ ਕਰਕੇ ਮਹਾਰਾਜ ਤੁਹਾਡੀ ਇੱਕੋ ਹੀ ਜੋਤ ਵਰਤ ਰਹੀ ਹੈ। ਪਰ ਮਹਾਰਾਜ ਜੀ ਵਿਚਾਰ ਕਰਕੇ, ਨਿਰਣਾ ਕਰਕੇ, ਨਿਸ਼ਚੈ ਕਰਕੇ ਜਾਣਦੇ ਹੈ, ਤਾਂ ਹੀ ਮਹਾਰਾਜ ਸਾਰੀ ਖਾਲਕਤ ਦੇ ਵਿੱਚ ਪਰਮੇਸ਼ਰ ਤੁਹਾਡਾ ਸਰੂਪ ਜਾਣਨਾ ਕੀਤਾ ਹੈ। ਮਾਨਸ ਕੀ ਜਾਤ ਸਭੈ ਏਕੈ ਪਹਿਚਾਨਬੋ। ਮਹਾਰਾਜ ਭਾਵੇਂ ਕਿਸੇ ਮਜ਼ਹਬ ਦਾ ਹੈ, ਕਿਸੇ ਜਾਤੀ ਦਾ ਹੈ, ਕਿਸੇ ਵਰਣ ਦਾ ਹੈ, ਹੇ ਗਰੀਬ ਨਵਾਜ ਸਤਿਗੁਰੂ ਜੀ ਤੁਹਾਡੀ ਕਿਰਪਾ ਦੇ ਨਾਲ ਸੰਸਾਰ ਭਰ ਦੇ तमाम ਸਭ ਜੀਵਾਂ ਦੇ ਅੰਦਰ ਇੱਕ ਵਾਹਿਗੁਰੂ ਦੀ ਜੋਤ ਨੂੰ ਹੀ ਜਾਣਿਆ ਹੈ। ਵਿਸਰਾਮ ਦੇ ਕੇ ਹਜੂਰ ਫਰਮਾਉਂਦੇ ਹਨ, ਕੋਟ ਅਪਰਾਧ ਮਿਟੇ ਤੇਰੀ ਸੇਵਾ। ਐ ਪ੍ਰਮਾਤਮਾ ਜੀ ਜਿਨ੍ਹਾਂ ਨੇ ਆਪ ਜੀ ਦੀ ਭਗਤੀ ਰੂਪ ਟਹਿਲ ਕਮਾਈ ਹੈ ਤਿਨਾਂ ਦੇ ਕਰੋੜਾਂ ਹੀ ਅਪਰਾਧ ਮਿਟ ਗਏ ਹਨ। ਸਾਧ ਸੰਗਤ ਜੀ ਹਰ ਇੱਕ ਇਨਸਾਨ ਭੁੱਲਣਹਾਰਾ ਹੈ, ਭਾਵੇਂ ਜਿੰਨਾ ਮਰਜ਼ੀ ਸਿਆਣਪ ਵਾਲਾ ਹੋਵੇ, ਚਤੁਰ ਚਲਾਕ ਹੋਵੇ, ਬਹੁਤਾ ਵਿਦਵਾਨ ਵੀ ਭਾਵੇਂ ਹੋਵੇ, ਪਰ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਮੋੜ ਤੇ ਟਪਲਾ ਖਾ ਹੀ ਜਾਂਦਾ ਹੈ। ਤੇ ਅਸੀਂ ਪਤਾ ਨਹੀਂ ਕਿੰਨੇ ਕੁ ਗੁਨਾਹ ਕਰਦੇ ਹਾਂ, ਕਿੰਨੇ ਕੁ ਅਪਰਾਧ ਕਰਦੇ ਹਾਂ, ਸਾਨੂੰ ਕੋਈ ਪਤਾ ਨਹੀਂ ਹੈ। ਇਸ ਜਨਮ ਦੇ ਵਿੱਚ ਹੀ ਪਤਾ ਨਹੀਂ ਕਿੰਨੇ ਕੁ ਅਪਰਾਧ, ਕਿੰਨੇ ਗੁਨਾਹ ਕੀਤੇ ਹੋਏ ਹੈ ਅਤੇ ਪਿਛਲੇ ਜਨਮਾਂ ਦਾ ਸਾਨੂੰ ਕੀ ਗਿਆਨ ਹੋ ਸਕਦਾ ਹੈ। ਤੇ ਹਜ਼ੂਰ ਕਹਿੰਦੇ ਹਨ ਇਹ ਅਪਰਾਧ ਕੀਤੇ ਹੋਏ ਗੁਨਾਹ ਤਾਂ ਬਖਸ਼ੇ ਜਾ ਸਕਦੇ ਹੈ ਜੇ ਪ੍ਰਮਾਤਮਾ ਦੀ ਭਗਤੀ ਕਰੇ। ਹਜ਼ੂਰ ਦੇ ਮੁਖ ਵਾਕ ਪੜ੍ਹਦੇ ਹਾਂ, ਕੌਣ ਕੋ ਕਲੰਕ ਰਹਿਓ RAM ਨਾਮ ਲੇਤ ਹੀ, ਪਤਿਤ ਪਵਿੱਤ ਭਏ RAM ਕਹਿਤ ਹੀ। ਜਿਨ੍ਹਾਂ ਨੇ ਪ੍ਰਮਾਤਮਾ ਦਾ ਨਾਮ ਜਪਿਆ ਪਾਪੀ ਵੀ ਪਵਿੱਤਰ ਬਣ ਗਏ। ਉਹ ਹਿਰਦੇ ਦੀ ਮੈਲ ਵਾਲੇ ਵੀ ਸਾਧ ਸੰਗਤ ਜੀ ਸ਼ੁੱਧ ਹਿਰਦੇ ਵਾਲੇ ਬਣ ਗਏ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਜਪਿਆ ਹੈ। ਤੇ ਪ੍ਰਮਾਤਮਾ ਹੈ ਅਕਾਲ ਪੁਰਖ ਵਾਹਿਗੁਰੂ ਕੋਟ ਅਪਰਾਧ ਮਿਟੇ ਤੇਰੀ ਸੇਵਾ। ਮਹਾਰਾਜ ਕਰੋੜਾਂ ਹੀ ਅਪਰਾਧ ਮਿਟ ਗਏ ਹਨ ਆਪ ਜੀ ਦੀ ਭਗਤੀ ਰੂਪ ਸੇਵਾ ਕਰਨੇ ਕਰਕੇ। ਦਰਸ਼ਨ ਦੁਖ ਉਤਾਰਿਓ। ਤੇ ਜਿਨ੍ਹਾਂ ਨੇ ਮਹਾਰਾਜ ਮਨ ਬੁੱਧ ਰੂਪੀ ਨੇਤਰਾਂ ਵਿੱਚ ਵਿਚਾਰ ਰੂਪੀ ਨਿਗਾਹ ਬਣਾ ਕਰਕੇ ਤੁਹਾਡੇ ਦੀਦਾਰ ਕੀਤੇ ਹੈ ਨਾ, ਜੰਮਣ ਮਰਨ ਦਾ ਦੁੱਖ ਉਹਨਾਂ ਦਾ ਉਤਰ ਗਿਆ ਹੈ। ਮਹਾਰਾਜ ਉਹਨਾਂ ਨੇ ਜੰਮਣ ਮਰਨ ਦੇ ਦੁੱਖ ਤੋਂ ਖਹਿੜਾ ਛੁਡਾ ਲਿਆ ਹੈ। 84 ਦੇ ਗੇੜੇ ਵਿੱਚ ਪੈਣੇ ਤੋਂ ਮਹਾਰਾਜ ਉਹਨਾਂ ਦਾ ਖਹਿੜਾ ਛੁੱਟ ਜਾਣਾ ਕੀਤਾ। ਜਿਨ੍ਹਾਂ ਨੇ ਭਾਵਨਾ ਸਿੱਧ ਹੋ ਕਰਕੇ ਆਪ ਜੀ ਦੇ ਦੀਦਾਰ ਪਰਸੇ ਹਨ। ਸਾਧ ਸੰਗਤ ਜੀ ਧੰਨ ਹਨ ਉਹ ਪਿਆਰ ਵਾਲੇ ਗੁਰਸਿੱਖ ਜੋ ਗਰੀਬ ਨਵਾਜ ਸਤਿਗੁਰੂ ਜੀ ਨੂੰ ਪ੍ਰਤੱਖ ਹਾਜ਼ਰ ਨਾਜ਼ਰ ਜਾਣ ਕਰਕੇ ਸਤਿਗੁਰੂ ਜੀ ਦੇ ਦੀਦਾਰ ਪਰਸਦੇ ਹਨ। ਤਿੰਨਾਂ ਗੁਰਸਿੱਖਾਂ ਦੇ ਪ੍ਰਥਾਏ ਮਹਾਰਾਜ ਸਾਹਿਬ ਜੀ ਨੇ ਵਚਨ ਕਹੇ ਹਨ, ਦਰਸ਼ਨ ਪਰਸਿਆ ਗੁਰੂ ਕੈ
ਜਨਮ ਮਰਨ ਦੁਖ ਜਾਏ। ਜੰਮਣ ਮਰਨ ਦਾ ਭਿਆਨਕ ਦੁੱਖ ਉਹਨਾਂ ਦਾ ਚਲਾ ਗਿਆ, ਜਿਨ੍ਹਾਂ ਨੇ ਭਾਵਨਾ ਸਹਿਤ ਹੋ ਕੇ ਮਹਾਰਾਜ ਸਾਹਿਬ ਜੀ ਦੇ ਦੀਦਾਰ ਕੀਤੇ ਹਨ। ਕਿਉਂਕਿ ਸਾਧ ਸੰਗਤ ਜੀ ਆਪੋ ਆਪਣਾ ਦੇਖਣ ਦਾ ਨਜ਼ਰੀਆ ਹੁੰਦਾ ਹੈ। ਕੋਈ ਗੁਰਸਿੱਖ ਪਿਆਰ ਵਾਲੇ ਉਹ ਗੁਰਮੁਖ ਪਿਆਰੇ ਹੁੰਦੇ ਐ ਜਿਹੜੇ ਵਿਚਾਰ ਰੂਪੀ ਨਿਗਾਹ ਦੇ ਨਾਲ ਦੇਖਦੇ ਹਨ ਕਿ ਜਿਵੇਂ ਪਹਿਲਾਂ ਮਹਾਰਾਜ ਦਸਾਂ ਜਾਮਿਆਂ ਦੇ ਅੰਦਰ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਉਪਦੇਸ਼ ਦਿੰਦੇ ਸਨ ਗੁਰਸਿੱਖਾਂ ਨੂੰ, ਔਰ ਗਰੀਬ ਨਵਾਜ਼ ਸਤਿਗੁਰੂ ਜੀ ਦੀਵਾਨ ਸਜਾ ਕਰਕੇ ਸਿੱਖਿਆ ਬਖਸ਼ਿਸ਼ ਕਰਦੇ ਐ। ਦਸਾਂ ਜਾਮਿਆਂ ਵਿੱਚ ਜੀਵਾਂ ਦੀ ਕਲਿਆਣ ਕਰਦੇ ਰਹੇ ਨੇ। ਮਹਾਰਾਜ ਸਾਹਿਬ ਜੀ ਅੱਜ ਵੀ ਪ੍ਰਤੱਖ ਸਜੇ ਹੋ ਦੀਵਾਨ ਦੇ ਅੰਦਰ ਹਜੂਰ ਉਪਦੇਸ਼ ਦੇ ਕਰਕੇ ਸਿੱਖਾਂ ਦੀ ਕਲਿਆਣ ਕਰ ਰਹੇ ਐ, ਜੀਵਾਂ ਦਾ ਉਦਾਰ ਕਰ ਰਹੇ ਨੇ। ਜਿਵੇਂ ਪਹਿਲਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਤਖਤ ਤੇ ਸਜ ਕਰਕੇ ਜੀਵਾਂ ਨੂੰ ਉਪਦੇਸ਼ ਦੇ ਕਰਕੇ ਭਲਾ ਕਰਦੇ ਸਨ, ਅੱਜ ਵੀ ਮਹਾਰਾਜ ਉਸੇ ਤਰ੍ਹਾਂ ਹੀ ਸਤਿਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਮਹਾਰਾਜ ਸਾਹਿਬ ਜੀ ਤਖਤ ਤੇ ਸਜੇ ਹੋ ਦੀਵਾਨਾਂ ਦੇ ਅੰਦਰ ਮਹਾਰਾਜ ਸੁਸ਼ੋਭਿਤ ਹੋ ਕਰਕੇ ਜੀਵਾਂ ਦਾ ਭਲਾ ਕਰ ਰਹੇ ਹਨ। ਇਹ ਗੁਰਮੁਖਾਂ ਦੀ ਸਾਧ ਸੰਗਤ ਜੀ ਵਿਚਾਰ ਰੂਪੀ ਨਿਗਾਹ ਹੁੰਦੀ ਹੈ। ਜਿਸ ਵਿਚਾਰ ਰੂਪੀ ਨਿਗਾਹ ਦੇ ਨਾਲ ਮਹਾਰਾਜ ਸਾਹਿਬ ਜੀ ਨੂੰ ਸਾਖਸ਼ਾਤ ਰੂਪ ਦੇ ਵਿੱਚ ਦੀਦਾਰ ਕਰ ਲੈਂਦੇ ਐ, ਐਸਾ ਨਾ ਗੁਰਮੁਖਾਂ ਦਾ ਜੀਵਨ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਕਹਿੰਦੇ ਹਨ, ਦਰਸ਼ਨ ਦੁਖ ਉਤਾਰਿਓ। ਮਹਾਰਾਜ ਤੁਹਾਡੇ ਦੀਦਾਰ ਕਰਨੇ ਮਾਤਰ ਹੀ ਅਗਿਆਨ ਦਾ ਦੁੱਖ, ਜੰਮਣ ਮਰਨ ਦਾ ਦੁੱਖ, ਮਾਤਾ ਦੇ ਗਰਭ ਦੇ ਵਿੱਚ ਬਾਰ-ਬਾਰ ਪੁੱਠੇ ਲਟਕਣ ਦਾ ਦੁੱਖ ਉਤਾਰ ਦਿੱਤਾ ਹੈ। ਨਾਮ ਜਪਤ ਮਹਾ ਸੁਖ ਪਾਇਓ। ਤੇ ਮਹਾਰਾਜ ਆਪ ਜੀ ਦੇ ਪਿਆਰੇ ਗੁਰਸਿੱਖਾਂ ਗੁਰਮੁਖਾਂ ਨੇ ਨਾਮ ਜਪ ਕਰਕੇ ਮਹਾਨ ਸੁਖ ਭਾਵ ਬ੍ਰਹਮਾਨੰਦ ਦਾ ਆਨੰਦ ਪ੍ਰਾਪਤ ਕਰਨਾ ਕੀਤਾ ਹੈ। ਬ੍ਰਹਮ ਸਰੂਪ ਦਾ ਆਨੰਦ ਪ੍ਰਾਪਤ ਹੋਇਆ ਹੈ। ਸਾਧ ਸੰਗਤ ਜੀ ਇੱਥੇ ਖੱਖੇ ਨੂੰ ਔਂਕੜ ਇਹਦਾ ਦੁਨਿਆਵੀ ਸੁਖ ਨਹੀਂ ਅਰਥ ਬਣਦਾ, ਇਹਦਾ ਅਰਥ ਬਣਦਾ ਹੈ ਆਨੰਦ। ਗੁਰਬਾਣੀ ਵਿੱਚ ਬਹੁਤ ਵਾਰ ਇਹ ਸ਼ਬਦ ਆਉਂਦੇ ਐ, ਸੱਸੇ ਔਂਕੜ ਤੇ ਖੱਖਾ, ਉਹ ਬਹੁ ਵਚਨ ਬਣ ਜਾਂਦਾ ਜਿਹੜਾ ਖੱਖਾ ਮੁਕਤਾ ਹੁੰਦਾ। ਉਹ ਦੁਨਿਆਵੀ ਸੁਖ ਆ ਜਾਂਦੇ ਐ ਕਿ ਸੰਸਾਰ ਦੇ ਅੰਦਰ ਵੀ ਸੁਖ ਜੀਵ ਨੂੰ ਮਿਲਦੇ ਐ, ਅਤੇ ਇਸੇ ਪ੍ਰਕਾਰ ਸਾਧ ਸੰਗਤ ਜੀ ਪਰਲੋਕ ਦੇ ਸੁਖ ਵੀ। ਪਰ ਜਿਨ੍ਹਾਂ ਦੇ ਹਿਰਦੇ ਅੰਦਰ ਕੇਵਲ ਪਰਮੇਸ਼ਰ ਦੇ ਚਰਨਾਂ ਦਾ ਪਿਆਰ ਹੁੰਦਾ, ਮਹਾਰਾਜ ਸਾਹਿਬ ਜੀ ਕਹਿੰਦੇ ਹਨ, ਉਹਨਾਂ ਦੇ ਹਿਰਦੇ ਅੰਦਰ ਵਾਹਿਗੁਰੂ ਦੀ ਪ੍ਰਾਪਤੀ ਦਾ ਆਨੰਦ, ਉਹ ਪਰਮ ਸੁਖ ਉਹਨਾਂ ਨੂੰ ਪ੍ਰਾਪਤ ਹੋ ਜਾਂਦਾ ਹੈ। ਜਿਹੜਾ ਖੱਖੇ ਨੌਂਕੜ ਦੇ ਨਾਲ ਆਵੇ ਉਹਦਾ ਅਰਥ ਹੁੰਦਾ ਆਨੰਦ, ਭਾਵ ਉਹਨੂੰ ਪਰਮ ਸੁਖ ਵੀ ਕਿਹਾ ਜਾਂਦਾ ਹੈ। ਤੇ ਸਤਿਗੁਰੂ ਜੀ ਨੇ ਉਚਾਰਨ ਕੀਤਾ ਹੈ ਕਿ ਹੇ ਜੀਵ ਨਾਮ ਜਪਤ ਮਹਾ ਸੁਖ ਪਾਇਓ। ਤੂੰ ਵੀ ਪਰਮੇਸ਼ਰ ਦਾ ਨਾਮ ਜਪਿਆ ਕਰ। ਜਿਨ੍ਹਾਂ ਨੇ ਜਪਿਆ ਉਹਨਾਂ ਨੇ ਮਹਾਨ ਵਾਹਿਗੁਰੂ ਜੀ ਦੇ ਪਰਮ ਸੁਖ ਨੂੰ ਪਾਇਆ ਹੈ। ਚਿੰਤਾ ਰੋਗ ਵਿਦਾਰਿਓ। ਫਿਰ ਸੰਸਾਰ ਦੇ ਅੰਦਰ ਜੀਵਨ ਦੀ ਚਿੰਤਾ, ਪਰਿਵਾਰ ਦੀ ਪਰਵਰਿਸ਼ ਦੀ ਚਿੰਤਾ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਭ ਚਿੰਤਾ ਚੋਰੇ ਪ੍ਰਮਾਤਮਾ ਨੇ ਦੂਰ ਕਰ ਦਿੱਤੇ ਹਨ। ਕਦੇ ਕਿਸੇ ਪ੍ਰਕਾਰ ਦੀ ਚਿੰਤਾ ਲੱਗੀ ਰਹਿੰਦੀ ਸੀ, ਕਦੇ ਕਿਸੇ ਪ੍ਰਕਾਰ ਦੀ। ਫਿਰ ਵਿਕਾਰਾਂ ਰੂਪੀ ਰੋਗ ਜੋ ਮਨ ਨੂੰ ਚੰਬੜੇ ਹੋਏ ਸਨ, ਬਿਦਾਰੇ ਉਹ ਪ੍ਰਮਾਤਮਾ ਨੇ ਵਿਸਰਜਨ ਕਰ ਦਿੱਤੇ, ਉਹਨਾਂ ਨੂੰ ਬਿਦਾਰ ਦਿੱਤਾ ਹੈ। ਵਿਸ਼ੇਸ਼ ਕਰਕੇ ਉਹਨਾਂ ਨੂੰ ਦੂਰ ਕਰ ਦਿੱਤਾ ਹੈ। ਕਾਮ ਕ੍ਰੋਧ ਲੋਭ ਝੂਠ ਨਿੰਦਾ। ਤੇ ਜਿਹੜੇ ਪ੍ਰਬਲ ਵਿਕਾਰ ਹਨ ਸਾਧ ਸੰਗਤ ਜੀ, ਜੋ ਪਾਪ ਕਰਮ ਕਰਨਾ ਹੈ, ਵਿਚਾਰ ਕਰਨਾ ਹੈ, ਮੰਦੀ ਵਾਸ਼ਨਾ ਨੂੰ ਧਾਰਨ ਕਰਕੇ, ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਗੁਰਮੁਖ ਪਿਆਰਿਆਂ ਦੇ ਅਕਾਲ ਪੁਰਖ ਵਾਹਿਗੁਰੂ ਨੇ ਕਿਰਪਾ ਕਰਕੇ ਸਭ ਦੂਰ ਕਰ ਦਿੱਤੇ, ਨਸ਼ਟ ਕਰ ਦਿੱਤੇ ਹਨ। ਜਿਸ ਕਰਕੇ ਸਾਧ ਸੰਗਤ ਜੀ ਇੰਦਰ ਦੇਵਤਾ ਵੀ ਕਲੰਕੀ ਹੋ ਗਿਆ ਸੀਗਾ। ਔਰ ਇਸੇ ਪ੍ਰਕਾਰ ਜੋ ਕ੍ਰੋਧ ਕਰਕੇ ਜਿਹੜਾ ਦੁਰਭਾਸ਼ਾ ਲਿਖੀ ਸੀ ਨਾ, ਉਹਨੂੰ ਫੇਰ ਅਮਰੀਕ ਦੇ ਚਰਨੀ ਪੈਣਾ ਪਿਆ ਸੀਗਾ। ਭਾਵੇਂ ਕ੍ਰਿਸ਼ਨ ਭਗਵਾਨ ਜੀ ਤੋਂ ਨਾਮ ਮੰਤਰ ਵੀ ਲਿਆ ਸੀ, ਬੜਾ ਪ੍ਰਤਾਪੀ ਸੀਗਾ। ਜਿਸ ਨੂੰ ਵੀ ਸਰਾਫ ਦੇ ਦਿੰਦਾ, ਵਰਦਾਨ ਦੇ ਦਿੰਦਾ, ਉਹਦਾ ਵਚਨ ਪੂਰਾ ਹੋ ਜਾਂਦਾ ਸੀ। ਦੁਰਭਾਸ਼ਾ ਲਿਖੀ ਦਾ ਤੇ ਕ੍ਰੋਧ ਬੜਾ ਹੀ ਛੇਤੀ ਉਹਦੇ ਅੰਦਰ ਪੈਦਾ ਹੁੰਦਾ ਸੀ, ਕ੍ਰੋਧੀ ਬੜਾ ਸੀਗਾ। ਇਥੋਂ ਤੱਕ ਕਿ ਜਿਹੜੀ ਆਪਣੀ ਪਤਨੀ ਸੀ ਨਾ, ਘਰ ਵਾਲੀ ਸੀ, ਉਹਨੂੰ ਸ਼ਰਾਪ ਦੇ ਕਰਕੇ ਭਸਮ ਕਰ ਦਿੱਤਾ ਸੀ। ਇਦਾਂ ਦਾ ਜੀਵਨ ਸੀ ਦੁਰਭਾਸ਼ਾ ਲਿਖੀ ਦਾ। ਜਦੋਂ ਇਹਦੇ ਸਹੁਰੇ ਪਿਤਾ ਨੇ ਸਾਧ ਸੰਗਤ ਜੀ ਆਪਣੀ ਧੀ ਨੂੰ ਤੋਰਨਾ ਸੀ ਨਾ, ਲਿਖੀ ਦੇ ਨਾਲ ਨਾਤਾ ਜੋੜਿਆ ਸੀ, ਵਿਆਹ ਕੀਤਾ,
ਤੇ ਕਿਹਾ ਕਿ ਰਿਖੀ ਜੀ ਤੁਹਾਡਾ ਸੁਭਾਅ ਬੜਾ ਕਰੜਾ ਹੈ, ਜੇ ਕਿਤੇ ਮੇਰੀ ਧੀ 100 ਵੀ ਗੁਨਾਹ ਕਰ ਦੇਵੇ ਨਾ ਤੇ ਉਹਦੇ ਬਖਸ਼ ਦੇਣੀ ਆ, ਉਹਦੀ ਗਲਤੀਆਂ ਨੂੰ ਮਾਫ ਕਰ ਦੇਣਾ। ਕਹਿੰਦਾ ਜੀ ਠੀਕ ਹੈ, ਤਥਾਸਤੁ 100 ਮਾਫ ਕਰ ਦੇਵਾਂਗਾ, 100 ਤੋਂ ਉੱਪਰ ਇੱਕ ਵੀ ਹੋ ਗਿਆ ਤੇ ਭਸਮ ਕਰ ਦੇਵਾਂਗਾ, ਬਖਸ਼ਾਂਗਾ ਨਹੀਂ। ਇਸੇ ਤਰ੍ਹਾਂ ਹੋਇਆ, 100 ਗੁਨਾਹ ਗਿਣੀ ਗਿਆ ਮਾਫ ਕਰ ਦਿੱਤੇ। ਜਦੋਂ 101 ਗੁਨਾਹ ਕੀਤਾ, ਗਲਤੀ ਹੋ ਗਈ ਜ਼ਿੰਦਗੀ ਦੇ ਵਿੱਚ, ਤੇ ਸਾਧ ਸੰਗਤ ਜੀ ਸ਼ਰਾਪ ਦੇ ਕਰਕੇ ਭਸਮ ਕਰ ਦਿੱਤਾ ਸੀਗਾ। ਬੜਾ ਕ੍ਰੋਧੀ ਸੀ ਤੇ ਕ੍ਰੋਧ ਕਰਕੇ ਫਿਰ ਆਖਰਕਾਰ ਅੰਬਰੀਕ ਦੇ ਚਰਨੀ ਪੈਣਾ ਪਿਆ ਸੀਗਾ। ਅੰਬਰੀਕ ਰਾਜੇ ਜਦੋਂ ਭਗਵਾਨ ਨੇ ਸੁਦਰਸ਼ਨ ਚੱਕਰ ਚਲਾਇਆ, ਕਿਸੇ ਵੀ ਦੇਵੀ ਦੇਵਤੇ ਨੇ ਠਾਹਰ ਨਹੀਂ ਸੀ ਆਪਣੇ ਪਾਸ ਦੇਣਾ ਕੀਤੀ, ਕੋਈ ਨਹੀਂ ਬਚਾ ਸਕਿਆ। ਆਖਰਕਾਰ ਅੰਬਰੀਕ ਦੇ ਚਰਨੀ ਪੈ ਕਰਕੇ ਆਪਣਾ ਬਚਾਅ ਕੀਤਾ, ਭੁੱਲ ਬਖਸ਼ਾਈ ਸੀਗੇ। ਇਸ ਕਰਕੇ ਮਹਾਰਾਜ ਕਹਿੰਦੇ ਜਿਹੜਾ ਇਹ ਪ੍ਰਬਲ ਵਿਕਾਰ ਕ੍ਰੋਧ ਹੈ ਨਾ, ਰਿਖੀਆਂ ਨੂੰ ਵੀ ਸਾਧ ਸੰਗਤ ਜੀ ਗੋਡੇ ਟਿਕਾ ਦਿੰਦਾ ਹੈ। ਔਰ ਇਸੇ ਪ੍ਰਕਾਰ ਹੈ ਲੋਭ, ਝੂਠ ਤੇ ਨਿੰਦਾ। ਲੋਭ ਕਰਕੇ ਸਾਧ ਸੰਗਤ ਜੀ ਜਿਹੜਾ ਵਿਸ਼ਵਾਮਿੱਤਰ ਇਹਨੂੰ ਸੂਰ ਬਣ ਕੇ ਹੁੱਡਾਂ ਦੇ ਨਾਲ, ਜਿਹੜਾ ਹਰੀ ਚੰਦ ਰਾਜਾ ਸੀ ਨਾ, ਉਹਦੇ ਜੱਗ ਦੇ ਵਿੱਚ ਭੰਗ ਕਰਨ ਦੇ ਵਾਸਤੇ, ਜੱਗ ਦੀ ਸਫਲਤਾ ਨਾ ਹੋਵੇ ਇਸ ਕਰਕੇ ਸਾਰਾ ਕੁਝ ਉਹਦੀ ਜਿਤਨੀ ਵੀ ਸਾਧ ਸੰਗਤ ਜੀ ਸੰਪਤੀ ਸੀ ਉਹਨਾਂ ਸਭ ਨੂੰ ਨਸ਼ਟ ਕਰ ਦਿੱਤਾ ਸੀ। ਸੂਰ ਬਣਨਾ ਪਿਆ ਸੀ ਲੋਭ ਬਸ ਹੋ ਕਰਕੇ। ਕਿਉਂਕਿ ਜਿਹੜਾ ਤ੍ਰਿਸ਼ੰਕੂ ਰਾਜਾ ਸੀ ਨਾ, ਹਰੀ ਚੰਦ ਦਾ ਪਿਤਾ, ਉਹ ਸਣੇ ਦੇ ਹੀ ਉਹਨੂੰ ਆਪਣੇ ਜੰਤਰਾਂ ਮੰਤਰਾਂ ਦੇ ਬਲ ਦੇ ਨਾਲ ਸਵਰਗਾਂ ਦੇ ਵਿੱਚ ਭੇਜਣਾ ਚਾਹੁੰਦਾ ਸੀਗਾ। ਪਹਿਲਾਂ ਵਸ਼ਿਸ਼ਟ ਮੁਨੀ ਨੂੰ ਗੁਰੂ ਧਾਰਨ ਕੀਤਾ ਸੀ, ਉਹਦੇ ਤੋਂ ਬੇਮੁਖ ਹੋ ਗਿਆ। ਬੇਮੁਖ ਹੋਇਆ ਜਾਣ ਕਰਕੇ ਦੇਵਤਿਆਂ ਨੇ ਸਵਰਗਾਂ ਦੇ ਵਿੱਚ ਪੈਰ ਤੱਕ ਵੀ ਨਹੀਂ ਸੀ ਰੱਖਣ ਦਿੱਤਾ। ਔਰ ਇਸ ਕਰਕੇ ਸਾਧ ਸੰਗਤ ਜੀ ਉਹਦੇ ਫਿਰ ਵਿਸ਼ਵਾਮਿੱਤਰ ਦੇ ਪਾਸ ਆਵਣਾ ਕੀਤਾ ਸੀ। ਤੇ ਸਾਧ ਸੰਗਤ ਜੀ ਹਰੀ ਚੰਦ ਰਾਜਾ, ਉਹਨੇ ਜਾ ਕਰਕੇ ਫਿਰ ਭੁੱਲ ਬਖਸ਼ਾਈ ਸੀ। ਵਿਸ਼ਿਸ਼ਟ ਮੁਨੀ ਦੇ ਚਰਨੀ ਜਾ ਕੇ ਪੈ ਕੇ ਕਿ ਮੇਰੇ ਪਿਤਾ ਦੀ ਗਲਤੀ ਹੋ ਗਈ, ਉਹਨੂੰ ਮਾਫ ਕਰ ਦੇਵੋ। ਤੇ ਸਾਧ ਸੰਗਤ ਵਿਸ਼ਵਾਮਿੱਤਰ ਨੇ ਸੂਰ ਦਾ ਰੂਪ ਧਾਰਨ ਕੀਤਾ ਤੇ ਹੁੱਡਾਂ ਦੇ ਨਾਲ ਸਾਰੀ ਸੰਪਤੀ ਦੀ ਨਾਸ਼ ਕਰ ਦਿੱਤੀ ਸੀ ਹਰੀ ਚੰਦ ਰਾਜੇ ਦੀ। ਇਸ ਪ੍ਰਕਾਰ ਲੋਭ ਦੇ ਵਸ ਹੋ ਕਰਕੇ ਰਿਖੀਆਂ ਨੂੰ ਲੋਭੀ ਬਣਨੇ ਕਰਕੇ ਸਾਧ ਸੰਗਤ ਜੀ ਸੂਰ ਦਾ ਵੀ ਰੂਪ ਧਾਰਨ ਕਰਨਾ ਪਿਆ। ਮਹਾਰਾਜ ਕਹਿੰਦੇ ਜਿਹੜੇ ਵਿਕਾਰ ਹੈ ਨਾ ਬੜੇ ਪ੍ਰਬਲ ਹਨ, ਭਾਵੇਂ ਕਾਮ ਹੈ, ਭਾਵੇਂ ਕ੍ਰੋਧ ਹੈ, ਭਾਵੇਂ ਲੋਭ ਹੈ, ਭਾਵੇਂ ਸ਼ਰੀਰਾਂ ਦਾ ਮੋਹ ਹੈ। ਤੇ ਇਸੇ ਪ੍ਰਕਾਰ ਨਿੰਦਾ ਜਿਹੜੀ ਪਰਾਈ ਨਿੰਦਿਆ ਕਰਨੀ ਹੈ, ਮਹਾਰਾਜ ਸਾਹਿਬ ਜੀ ਨੇ ਗੁਰਬਾਣੀ ਵਿੱਚ ਬਚਨ ਕਹੇ ਹਨ, ਨਿੰਦਾ ਭਲੀ ਕਿਸੈ ਕੀ ਨਾਹੀ, ਮਨਮੁਖ ਮੁਗਧ ਕਰਨ ਕਿਸੇ ਦੀ ਵੀ ਕਰਨੀ ਚੰਗੀ ਨਹੀਂ ਹੈ। ਝੂਠ ਤੇ ਸਾਧ ਸੰਗਤ ਜੀ ਝੂਠ ਬੋਲਣਾ ਵੀ ਸਿਆਣਿਆਂ ਨੇ ਮਹਾ ਪਾਪ ਆਖਿਆ ਹੈ। ਜ਼ਿੰਦਗੀ ਵਿੱਚ ਬੰਦਾ ਝੂਠ ਬੋਲੇ ਨਾ, ਇੱਕ ਝੂਠ ਬੋਲੇ ਉਹਨੂੰ ਛੁਪਾਉਣ ਦੇ ਵਾਸਤੇ ਸੈਂਕੜੇ ਝੂਠ ਬੋਲਣੇ ਪੈਂਦੇ ਹਨ ਇੱਕ ਝੂਠ ਨੂੰ ਛੁਪਾਉਣ ਦੇ ਲਈ। ਇਸ ਪ੍ਰਕਾਰ ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਕਾਮ, ਕ੍ਰੋਧ, ਲੋਭ, ਝੂਠ, ਨਿੰਦਾ ਸਾਧੂ ਸੰਗ ਵਿਸਾਰਿਓ। ਜਿਨ੍ਹਾਂ ਨੇ ਸਾਧੂ ਜਨਾਂ ਦੀ ਭਲੇ ਪੁਰਸ਼ਾਂ ਦੀ ਸੰਗਤ ਕੀਤੀ ਹੈ ਨਾ, ਉਹਨਾਂ ਨੇ ਆਪਣੇ ਜੀਵਨ ਦੇ ਵਿੱਚੋਂ ਵਿਸਾਰ ਦਿੱਤੇ ਹੈ। ਨਾ ਕਦੇ ਸਾਧ ਸੰਗਤ ਜੀ ਉਹਨਾਂ ਨੂੰ ਜੋ ਮੰਦੀ ਵਾਸ਼ਨਾ ਮਨ ਦੇ ਅੰਦਰ, ਬੁਰਾ ਫੁਰਨਾ ਮਨ ਦੇ ਅੰਦਰ ਪੈਦਾ ਹੁੰਦਾ ਹੈ, ਨਾ ਕ੍ਰੋਧ ਪੈਦਾ ਹੁੰਦਾ ਹੈ, ਨਾ ਕਿਸੇ ਪ੍ਰਕਾਰ ਦਾ ਲੋਭ, ਨਾ ਸ਼ਰੀਰਾਂ ਦਾ ਮੋਹ, ਨਾ ਕਦੇ ਝੂਠ ਬੋਲਦੇ, ਨਾ ਕਦੇ ਪਰਾਈ ਨਿੰਦਿਆ ਕਰਦੇ ਹੈ। ਜਿਨ੍ਹਾਂ ਨੂੰ ਪੂਰਨ ਸਾਧੂ ਦੇ ਜੀਵਨ ਦੇ ਅੰਦਰ ਸੰਗਤ ਮਿਲ ਜਾਂਦੀ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸਾਧੂ ਸੰਗ ਵਿਸਾਰਿਓ। हे ਜੀਵਾ, ਜੇ ਇਹਨਾਂ ਨੂੰ ਵਿਸਰਜਨ ਕਰਨਾ ਚਾਹੁੰਦਾ ਹੈ ਤੇ ਭਾਵਨਾ ਦੀ ਸਹਿਤ ਮਹਾਰਾਜ ਜੀ ਦੀ ਸਾਧ ਸੰਗਤ ਕਰਿਆ ਕਰ। ਮਾਇਆ ਬੰਦ ਕਾਟੇ ਕਿਰਪਾ ਨਿਧ। ਕਿਰਪਾ ਦੇ ਖਜ਼ਾਨੇ ਪਰਮਾਤਮਾ ਨੇ ਮਾਇਆ ਦੇ ਬੰਧਨ ਕੱਟ ਦਿੱਤੇ ਹਨ। ਜਿਨ੍ਹਾਂ ਬੰਧਨਾਂ ਦੇ ਕਰਕੇ ਜੀਵ ਜਕੜਿਆ ਹੋਇਆ ਸੀਗਾ, ਆਜ਼ਾਦ ਹੋ ਕਰਕੇ ਪਰਮਾਤਮਾ ਦੀ ਭਗਤੀ ਨਹੀਂ ਸੀਗਾ ਕਰ ਸਕਦਾ। ਆਪਣੀ ਚਿੱਤ ਬਿਰਤੀ ਨੂੰ ਸੰਸਾਰਾਕਾਰ ਤੋਂ ਉਲਟਾ ਕਰਕੇ ਬ੍ਰਹਮਾਕਾਰ ਨਹੀਂ ਸੀ ਬਣਾ ਸਕਦਾ। ਉਹ ਮਾਇਆ ਦੇ ਬੰਧਨ ਕਿਰਪਾ ਦੇ ਖਜ਼ਾਨੇ ਵਾਹਿਗੁਰੂ ਨੇ ਕੱਟੇ ਹਨ। ਨਾਨਕ ਆਪ ਉਧਾਰਿਓ। ਆਪ ਹੀ ਪਰਮੇਸ਼ਰ ਨੇ ਕਿਰਪਾ ਕਰਕੇ ਉਧਾਰ ਕਰ ਦਿੱਤਾ ਹੈ। ਪਰਮੇਸ਼ਰ ਜਿਸ ਜੀਵ ਤੇ ਕਿਰਪਾ ਕਰਨੀ ਚਾਹੇ, ਬਖਸ਼ਿਸ਼ ਕਰ ਦੇਵੇ, ਜੀ ਦਾ ਉਧਾਰ ਕਰਨਾ ਚਾਹੇ, ਸਾਧ ਸੰਗਤ ਜੀ ਉਹਦੇ ਤੇ ਬਖਸ਼ਿਸ਼ ਕਰ ਦਿੰਦਾ ਹੈ। ਸੰਸਾਰ ਦੇ ਬੰਧਨ ਕੱਟ ਕੇ ਉਹਨੂੰ ਆਜ਼ਾਦ ਕਰ ਦਿੰਦਾ ਹੈ। ਉਹ ਫਿਰ ਸੁਭਾਵਕ ਹੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਤੱਕ ਪਹੁੰਚ ਜਾਂਦਾ ਹੈ।
ਜ਼ਿੰਦਗੀ ਵਿੱਚ ਪੈਣ ਵਾਲੇ ਜਿਹੜੇ ਰੁਕਾਵਟਾਂ ਹਨ, ਬੰਧਨ ਹਨ, ਸਭ ਅਭਾਵ ਹੋ ਜਾਂਦੇ ਜਦੋਂ ਪ੍ਰਮਾਤਮਾ ਦੀ ਕਿਰਪਾ ਹੋ ਜਾਂਦੀ ਹੈ। ਦੇਵ ਗੰਧਾਰੀ ਮਨ ਸਾਗਲ ਸਿਆਣਪ ਰਹੀ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਉਪਦੇਸ਼ ਦਿੰਦੇ ਹਨ, ਉਸ ਸਮੇਂ ਮਨ ਦੀਆਂ ਸਾਰੀਆਂ ਸਿਆਣਪਾਂ ਰਹਿ ਜਾਣਾ ਕੀਤੀਆਂ ਨੇ। ਕਿਉਂਕਿ ਮਨ ਆਪਣੇ ਆਪ ਨੂੰ ਬੜਾ ਚਤੁਰ ਸਮਝਦਾ ਹੈ, ਬੜਾ ਸਮਝਦਾਰ ਸਮਝਦਾ ਹੈ, ਬੜਾ ਚਲਾਕ ਸਮਝਦਾ ਹੈ, ਬੜੀਆਂ ਸਿਆਣਪਾਂ ਵਾਲਾ ਸਮਝਦਾ ਹੈ। ਇਹ ਮਨ ਦਾ ਸੁਭਾਅ ਹੈ ਕਿ ਮੇਰੇ ਵਰਗਾ ਕੋਈ ਸੰਸਾਰ ਭਰ ਦੇ ਅੰਦਰ ਚਤੁਰ ਚਲਾਕ ਨਹੀਂ ਹੈ, ਸਿਆਣਪ ਵਾਲਾ ਨਹੀਂ ਹੈ। ਪਰ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹਨ, ਮਨ ਸਗਲ ਸਿਆਣਪ ਰਹੀ। ਉਸ ਸਮੇਂ ਮਨ ਦੀਆਂ ਸਾਰੀਆਂ ਦੁਨਿਆਵੀ ਸਿਆਣਪਾਂ ਸਭ ਚਤੁਰਾਈਆਂ ਰਹਿ ਜਾਣਾ ਕੀਤੀਆਂ ਹਨ। ਕਰਨ ਕਰਾਵਨ ਹਾਰ ਸੁਆਮੀ। ਜਦੋਂ ਸਾਰੀ ਸ੍ਰਿਸ਼ਟੀ ਦੇ ਕਰਨ ਹਾਰੇ ਅਕਾਲ ਪੁਰਖ ਵਾਹਿਗੁਰੂ ਮਾਲਕ ਪਰਮੇਸ਼ਰ ਜੀ, ਨਾਨਕ ਓਟ ਗਹੀ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਓਟ ਲਈ ਹੈ, ਪਰਮਾਤਮਾ ਦਾ ਆਸਰਾ ਗ੍ਰਹਿਣ ਕਰਨਾ ਕੀਤਾ ਤੇ ਇਸ ਸਮੇਂ ਸਾਰੀਆਂ ਮਨ ਦੀਆਂ ਸਿਆਣਪਾਂ ਰਹਿ ਗਈਆਂ ਨੇ। ਨਹੀਂ ਤਾਂ ਬਾਰ-ਬਾਰ ਆਪਣੀਆਂ ਸਿਆਣਪਾਂ ਜਤਾਉਂਦਾ ਰਹਿੰਦਾ ਸੀ, ਮੈਂ ਬਹੁਤਾ ਸਿਆਣਾ ਹਾਂ, ਮੇਰੇ ਕੋਲ ਬਹੁਤੀ ਜ਼ਿਆਦਾ ਸਿਆਣਪ ਹੈ, ਮੇਰੀ ਕੋਈ ਬਰਾਬਰਤਾ ਨਹੀਂ ਕਰ ਸਕਦਾ, ਮੈਨੂੰ ਕੋਈ ਜਿੱਤ ਨਹੀਂ ਸਕਦਾ। ਬੜਾ ਬਾਰ-ਬਾਰ ਇਹ ਸਿਆਣਪਾਂ ਦਾ ਮਾਣ ਕਰਦਾ ਰਹਿੰਦਾ ਸੀ। ਪਰ ਮਹਾਰਾਜ ਕਹਿੰਦੇ ਸਿਆਣਪਾਂ ਨੂੰ ਤਾਂ ਛੱਡ ਕਰਕੇ ਤਾਂ ਨਿਮਰਤਾ ਦੇ ਵਿੱਚ ਆਇਆ ਜਦੋਂ ਪਰਮੇਸ਼ਰ ਦੀ ਸ਼ਰਨ ਗ੍ਰਹਿਣ ਕੀਤੀ ਹੈ। ਜਦੋਂ ਮਹਾਰਾਜ ਸਾਹਿਬ ਜੀ ਦੀ ਸ਼ਰਨ ਵਿੱਚ ਆ ਕਰਕੇ ਫਲਾਦੇਸ਼ ਸਰਵਣ ਕੀਤਾ ਹੈ, ਹੇ ਜੀਵਾ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰੇ ਆ। ਜਦੋਂ ਮਹਾਰਾਜ ਸਾਹਿਬ ਜੀ ਤੋਂ ਉਪਦੇਸ਼ ਸੁਣਿਆ ਹੈ, ਫਿਰ ਇਸ ਮਨ ਨੇ ਆਪਣੀਆਂ ਚਤੁਰਾਈਆਂ, ਆਪਣੀਆਂ ਸਿਆਣਪਾਂ ਵੀ ਛੱਡ ਦਿੱਤੀਆਂ ਨੇ। ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ। ਕਿ ਮਨਾ ਲੱਖਾਂ ਸਿਆਣਪਾਂ ਭਾਵੇਂ ਤੇਰੇ ਕੋਲ ਹੈ, ਪਰ ਪਰਮੇਸ਼ਰ ਦੇ ਨਾਲ ਇੱਕ ਵੀ ਚੱਲਣ ਵਾਲੀ ਨਹੀਂ ਹੈ। ਤਾਂ ਫਿਰ ਸਾਰੀਆਂ ਸਿਆਣਪਾਂ ਸਭ ਚਤੁਰਾਈਆਂ ਇਸ ਮਨ ਨੇ ਛੱਡ ਦਿੱਤੀਆਂ ਜਦੋਂ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਆ ਕੇ ਉਪਦੇਸ਼ ਸਰਵਣ ਕੀਤਾ ਹੈ। ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ, ਆਪ ਮੇਟ ਪਏ ਸਰਣਾਈ। ਜਿਨ੍ਹਾਂ ਨੇ ਮਹਾਰਾਜ ਸਾਹਿਬ ਜੀ ਦੀ ਸ਼ਰਨ ਵਿੱਚ ਪੈਣਾ ਕੀਤਾ, ਉਹਨਾਂ ਨੇ ਆਪਾ ਭਾਵ ਮਿਟਾ ਲਿਆ ਹੈ, ਆਪਣਤ ਤੋਂ ਰਹਿਤ ਹੋ ਗਏ ਹਨ। ਇਹ ਮਤ ਸਾਧੂ ਕਹੀ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੀ ਸ੍ਰੇਸ਼ਟ ਮਤ ਹੈ, ਸਮੱਤੀ ਹੈ, ਇਹ ਪਰਮੇਸ਼ਰ ਦੇ ਪਿਆਰੇ ਭਲੇ ਪੁਰਸ਼ਾਂ ਨੇ, ਸਾਧੂ ਜਨਾਂ ਨੇ ਕਹੀ ਹੈ। ਅਥਵਾ ਹੀ ਪ੍ਰਾਣਾ ਤਾਰੀ ਜੀਵ ਆਪ ਮੇਟ ਪਏ ਸਰਣਾਈ। ਆਪਾ ਭਾਵ ਮਿਟਾ ਕੇ ਮਹਾਰਾਜ ਸਾਹਿਬ ਜੀ ਦੀ ਸ਼ਰਨ ਵਿੱਚ ਆ। ਕਿਤੇ ਹੰਕਾਰੀ ਬਣ ਕਰਕੇ ਨਾ ਗੁਰੂ ਚਰਨਾਂ ਵਿੱਚ ਆਵੇ, ਨਿਮਰਤਾ ਦੇ ਘਰ ਵਿੱਚ ਆ ਕੇ, ਭਾਵੇਂ ਜਿੰਨਾ ਮਰਜ਼ੀ ਤੇਰੇ ਕੋਲ ਗਿਆਨ ਹੋਵੇ, ਜਿਤਨਾ ਮਰਜ਼ੀ ਗੁਣ ਹੋਵੇ, ਔਰ ਜਿੰਨਾ ਮਰਜ਼ੀ ਸੰਸਾਰ ਦੇ ਵੀ ਭਾਵੇਂ ਧਨ ਪਦਾਰਥ ਹੋਣ, ਜਿੰਨੇ ਮਰਜ਼ੀ ਦੁਨਿਆਵੀ ਸੁੱਖ ਹੋਣ, ਇਹ ਸਭ ਕੁਝ ਮਹਾਰਾਜ ਸਾਹਿਬ ਜੀ ਦੀ ਬਖਸ਼ੀ ਹੋਈ ਦਾਤ ਜਾਣ ਕਰਕੇ ਨਿਮਰਤਾਵਾਨ ਹੋ ਕਰਕੇ ਆਈ। ਇਹ ਮਤ ਸਾਧੂ ਕਹੀ, ਇਹ ਸਾਧੂ ਜਨਾਂ ਦੀ ਮਤ ਕਹੀ ਹੋਈ, ਉਚਾਰਨ ਕੀਤੀ ਹੋਈ ਹੈ। ਕਿਉਂਕਿ ਪਰਮੇਸ਼ਰ ਦੇ ਪਿਆਰੇ ਆਪ ਸਭ ਸ਼ਕਤੀਆਂ, ਸਭ ਕੁਝ ਸੁਖ ਹੋਣ ਦੇ ਬਾਵਜੂਦ ਵੀ ਨਿਮਰਤਾਵਾਨ ਹੋ ਕਰਕੇ ਬੇਨਤੀ ਕਰਦੇ ਆ। ਹਰ ਸਮੇਂ ਜੋਦੜੀਆਂ ਕਰਦੇ ਰਹਿੰਦੇ ਨੇ, ਹਰ ਸਮੇਂ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਨਿਮਰਤਾਵਾਨ ਹੋ ਕਰਕੇ ਝੁਕੇ ਰਹਿੰਦੇ ਆ ਕਿ ਕਿਤੇ ਕਦੇ ਮਨ ਦੇ ਵਿੱਚ ਕੋਈ ਕਿਤੇ ਹੰਕਾਰ ਦਾ ਫੁਰਨਾ ਨਾ ਬਣ ਜਾਵੇ। ਇਸ ਕਰਕੇ ਮਹਾਰਾਜ ਕਹਿੰਦੇ ਇਹ ਮਤ ਸਾਧੂ ਕਹੀ। ਇਹ ਉਹਨਾਂ ਸਾਧੂ ਜਨਾਂ ਦੀ ਕਹੀ ਹੋਈ ਮਤ ਹੈ ਜਿਨ੍ਹਾਂ ਨੇ ਜੀਵਨ ਦੇ ਵਿੱਚ ਆਪ ਕਮਾਇਆ ਹੈ, ਆਪ ਪ੍ਰੈਕਟੀਕਲ ਕੀਤਾ ਹੈ, ਆਪ ਜਿਨ੍ਹਾਂ ਨੇ ਕਮਾਈ ਕੀਤੀ ਹੈ। ਮਹਾਰਾਜ ਕਹਿੰਦੇ ਉਹਨਾਂ ਦੇ ਕਹੇ ਹੋਏ ਬਚਨ ਹਨ, हे ਜੀਵ ਜਦੋਂ ਵੀ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਆਉਣਾ ਹੈ, ਨਿਮਰਤਾਵਾਨ ਹੋ ਕਰਕੇ ਆਪ ਮੇਟ, ਆਪਾ ਭਾਵ ਮੇਟ ਕਰਕੇ ਗੁਰੂ ਚਰਨਾਂ ਵਿੱਚ ਆਇਆ ਕਰ। ਪ੍ਰਭ ਕੀ ਆਗਿਆ ਮਾਨ ਸੁਖ ਪਾਇਆ। ਜਿਨ੍ਹਾਂ ਨੇ ਪ੍ਰਭੂ ਦੀ ਆਗਿਆ ਨੂੰ ਸਤ ਕਰਕੇ ਮੰਨਿਆ ਹੈ, ਤਿਨਾਂ ਨੇ ਸੁਖ ਸਰੂਪ ਪ੍ਰਭੂ ਨੂੰ ਪਾ ਲਿਆ ਹੈ, ਤਿਨਾਂ ਨੇ ਹੀ ਪ੍ਰਮਾਤਮਾ ਨੂੰ ਪਾਇਆ ਹੈ। ਜਿਨ੍ਹਾਂ ਨੇ ਪ੍ਰਮਾਤਮਾ ਦੇ ਭਾਣੇ ਨੂੰ ਸਤ ਕਰਕੇ ਮੰਨਿਆ ਹੈ, ਭਰਮ ਅੰਧੇਰਾ ਲਹੀ। ਤਿਨਾਂ ਨੇ ਆਪਣੇ ਜੀਵਨ ਅੰਦਰ
ਸਾਧ ਸੰਗਤ ਜੀ ਭਰਮ ਰੂਪੀ ਪਰਦਾ ਵੀ ਲਾ ਦਿੱਤਾ ਹੈ। ਔਰ ਇਸੇ ਪ੍ਰਕਾਰ ਅਗਿਆਨ ਦਾ ਹਨੇਰਾ ਵੀ ਉਹਨਾਂ ਦੇ ਜੀਵਨ ਦੇ ਵਿੱਚੋਂ ਚਲਾ ਗਿਆ ਹੈ, ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ। ਇਸ ਕਰਕੇ ਭਰਮ ਰੂਪੀ ਪਰਦਾ ਉਹਨਾਂ ਨੇ ਕੱਟ ਦਿੱਤਾ ਹੈ, ਕੇਵਲ ਪਰਮਾਤਮਾ ਦਾ ਪ੍ਰਕਾਸ਼ ਸਰੂਪ ਹੀ ਨਜ਼ਰ ਆ ਰਿਹਾ ਹੈ। ਜਾਨ ਪ੍ਰਵੀਨ ਸੁਆਮੀ ਪ੍ਰਭ ਮੇਰੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਉਹਨਾਂ ਵਾਹਿਗੁਰੂ ਦੇ ਪਿਆਰਿਆਂ ਸਤਿਪੁਰਸ਼ਾਂ ਨੇ, ਭਲੇ ਪੁਰਸ਼ਾਂ ਨੇ ਪਰਮਾਤਮਾ ਨੂੰ ਅੰਤਰਜਾਮੀ ਜਾਣਿਆ ਕਿ ਪਰਮੇਸ਼ਰ ਹਰ ਇੱਕ ਦੇ ਹਿਰਦੇ ਦੀ ਪੀੜਾ ਨੂੰ ਪਹਿਚਾਣਦਾ ਹੈ, ਭਲੇ ਦੀ ਬੁਰੇ ਦੀ। ਕੋਈ ਸਾਧ ਸੰਗਤ ਜੀ ਭਾਵੇਂ ਨਿਸ਼ਕਪਟ ਹੈ, ਭਾਵੇਂ ਕਪਟ ਵਾਲਾ ਹੈ, ਭਾਵੇਂ ਭਲਾ ਹੈ, ਭਾਵੇਂ ਮੰਦਾ ਹੈ, ਚੰਗੀ ਭਾਵਨਾ ਭਾਵੇਂ ਮੰਦੀ ਭਾਵਨਾ, ਜਿੱਦਾਂ ਦੀ ਭਾਵਨਾ ਦੇ ਨਾਲ ਰੱਬ ਨੂੰ ਚੇਤੇ ਕਰਦਾ ਹੈ, ਹਰ ਇੱਕ ਦੀ ਭਾਵਨਾ ਨੂੰ ਪਰਮੇਸ਼ਰ ਜਾਣ ਲੈਂਦਾ ਹੈ। ਕਿਉਂਕਿ ਜਿੱਥੇ ਭਾਵਨਾ ਬਣਾਉਣੀ ਉੱਥੇ ਹੀ ਤਾਂ ਪਰਮਾਤਮਾ ਜੋਤ ਰੂਪ ਹੋ ਕਰਕੇ ਪ੍ਰਕਾਸ਼ ਕਰਦਾ ਪਿਆ। ਉਸੇ ਹਿਰਦੇ ਦੇ ਅੰਦਰ ਹੀ ਸਾਧ ਸੰਗਤ ਜੀ ਚੌਂਕੜਾ ਲਗਾ ਕਰਕੇ ਬੈਠਾ ਹੋਇਆ, ਤੇ ਫਿਰ ਕਿਤੇ ਬਾਹਰੋਂ ਥੋੜੀ ਸੁਣਨ ਵਾਸਤੇ ਆਉਣਾ ਹੈ। ਜਿੱਥੇ ਬਣਾਈ ਬੈਠਾ ਚੰਗੀ ਮੰਦੀ ਭਾਵਨਾ, ਜਿੱਦਾਂ ਦੇ ਚੰਗੇ ਮੰਦੇ ਫੁਰਨੇ, ਉੱਥੇ ਤਾਂ ਆਪ ਪਰਮਾਤਮਾ ਬੈਠਾ ਹੋਇਆ। ਕਿਹਦੇ ਤੋਂ ਛੁਪਾ ਸਕਦਾ ਹੈ, ਕਿਸ ਤੋਂ ਕਿਵੇਂ ਲਗਾ ਸਕਦਾ ਉਸ ਪਰਮਾਤਮਾ ਤੋਂ? ਕਿਉਂਕਿ ਘਟ ਘਟ ਮੈਂ ਹਰ ਜੂ ਬਸੈ, ਬਿਨ ਬਕਨੇ ਬਿਨ ਕਹਿਨ ਕਹਾਵਨ ਅੰਤਰ ਜਾਮੀ ਜਾਣੈ। ਹਰ ਇੱਕ ਦੇ ਭਲੇ ਦੀ ਬੁਰੇ ਦੀ ਪੀੜਾ ਨੂੰ ਪਹਿਚਾਨਣ ਵਾਲਾ, ਪ੍ਰਬੀਨ ਵਿਸ਼ੇਸ਼ ਕਰਕੇ ਜਿਹੜਾ ਅੰਦਰ ਦੀ ਜਾਣਨ ਵਾਲਾ, ਐਸਾ ਮਾਲਕ ਪਰਮੇਸ਼ਰ ਹੈ। ਸ਼ਰਨ ਤੁਮਾਰੀ ਅਹੀ। हे ਮੇਰੇ ਮਾਲਕ ਪਰਮਾਤਮਾ ਜੀ, ਆਪ ਜੀ ਦੀ ਸ਼ਰਨ ਅਸੀਂ ਲਈ ਹੈ ਮਹਾਰਾਜ, ਤੁਹਾਡੀ ਸ਼ਰਨ ਦੇ ਵਿੱਚ ਆ ਗਏ ਹਾਂ। ਖਿਨ ਮਹਿ ਥਾਪੋ ਥਾਪਨ ਹਾਰੇ। ਮਹਾਰਾਜ ਅਸੀਂ ਆਪ ਜੀ ਦਾ ਇਹ ਫਲਾਦੇਸ਼ ਸਰਵਣ ਕਰਕੇ ਆਏ ਸਾਂ ਕਿ ਪਰਮੇਸ਼ਰ ਆਪ ਜੀ ਦਾ ਬਿਰਧ ਐਸਾ ਹੈ। हे ਵਾਹਿਗੁਰੂ, ਆਪ ਜੀ ਦੀ ਐਸੀ ਪਰਮ ਵਡਿਆਈ ਹੈ। ਖਿਨ ਮਹਿ ਥਾਪ ਉਥਾਪਨ ਹਾਰੇ। ਖਿਨ ਮਾਤਰ ਸਮੇਂ ਵਿੱਚ ਜੀਵਾਂ ਨੂੰ ਅਸਥਾਪਨ ਕਰ ਦਿੰਦੇ ਹੋ। ਖਿਨ ਮਾਤਰ ਸਮੇਂ ਵਿੱਚ ਮਹਾਰਾਜ ਜੀਵਾਂ ਨੂੰ, ਮਹਾਰਾਜ ਪੈਦਾ ਕੀਤੇ ਹੋ ਜੀਵਾਂ ਨੂੰ ਉਖੇੜ ਦਿੰਦੇ ਹੋ, ਸਭ ਨੂੰ ਲੈ ਕਰ ਦੇਣ ਵਾਲੇ ਹੋ। ਕੁਦਰਤ ਕੀਮ ਨਾ ਪਹੀ। ਪਰ ਫਿਰ ਵੀ ਮਹਾਰਾਜ ਤੁਹਾਡੀ ਕੁਦਰਤ ਨੂੰ, ਸ਼ਕਤੀ ਨੂੰ ਮਹਾਰਾਜ ਜਾਣਿਆ ਨਹੀਂ ਜਾ ਸਕਦਾ ਕਿਸੇ ਵੀ ਕੀਮਤ ਦੁਆਰਾ। ਮਨੁੱਖ ਬਹੁਤ ਜ਼ਿਆਦਾ ਧਨਾਢ ਵੀ ਹੋਵੇ, ਬਹੁਤਾ ਧਨ ਖਰਚ ਕਰਕੇ ਵੀ ਯਤਨ ਕਰ ਲਵੇ, ਪਰ ਕੁਦਰਤ ਕੀਮ ਨਾ ਪਹੀ। ਪਰਮਾਤਮਾ ਦੀ ਸ਼ਕਤੀ ਨੂੰ ਕਿਸੇ ਵੀ ਕੀਮਤ ਦੁਆਰਾ ਪਹੀ ਪਾਇਆ ਨਹੀਂ ਜਾ ਸਕਦਾ, ਪਹੀ ਸਾਧ ਸੰਗਤ ਜੀ ਜਾਣਿਆ ਨਹੀਂ ਜਾ ਸਕਦਾ। ਕਿੰਨੀ ਹੈਰਾਨੀਜਨਕ ਪਰਮਾਤਮਾ ਦੀ ਸ਼ਕਤੀ ਹੈ। ਔਰ ਇਸੇ ਪ੍ਰਕਾਰ ਫਿਰ ਇਹ ਪੰਕਤੀ ਪੜੋ ਜੀ। ਖਿਨ ਮਹਿ ਥਾਪੋ ਥਾਪਨ ਹਾਰੇ। ਪਰਮਾਤਮਾ ਚਾਹੇ ਤਾਂ ਹਿਰਦੇ ਦਾ ਪਿਆਰ ਦੇਖ ਕਰਕੇ ਖਿਨ ਮਾਤਰ ਸਮੇਂ ਵਿੱਚ ਸ਼ੁਭ ਗੁਣਾਂ ਨੂੰ ਪੈਦਾ ਕਰ ਦੇਵੇ, ਔਰ ਔਗੁਣਾਂ ਨੂੰ ਹਿਰਦੇ ਉਖੇੜ ਦਿੰਦਾ ਕਰਦਾ ਹੈ। ਪਰਮਾਤਮਾ ਚਾਹੇ ਤਾਂ ਸ਼ੁਭ ਗੁਣਾਂ ਨੂੰ ਪੈਦਾ ਕਰ ਦਿੰਦਾ ਹੈ ਸਾਧ ਸੰਗਤ ਜੀ, ਔਰ ਇਸੇ ਪ੍ਰਕਾਰ ਜਿਹੜੇ ਔਗਣ ਹਨ, ਵਿਕਾਰ ਹਨ, ਉਹਨਾਂ ਨੂੰ ਜੜੋਂ ਪੁੱਟ ਦਿੰਦਾ ਹੈ। ਪਰਮਾਤਮਾ ਕਿਰਪਾ ਕਰੇ ਤਾਂ, ਨਹੀਂ ਤਾਂ ਇਤਨੀ ਜ਼ਿਆਦਾ ਇਹਨਾਂ ਦੀ ਪ੍ਰਬਲਤਾ ਹੈ, ਜੜਾਂ ਇੰਨੀਆਂ ਜ਼ਿਆਦਾ ਡੂੰਘੀਆਂ ਹਨ, ਜੀਵ ਦੀ ਪਹੁੰਚ ਤੋਂ ਪਰੇ ਹਨ। ਆਪਣੇ ਬਲ ਦੇ ਨਾਲ, ਚਤੁਰਾਈਆਂ ਸਿਆਣਪਾਂ ਦੇ ਨਾਲ ਵਿਕਾਰਾਂ ਦੀਆਂ ਜੜ੍ਹਾਂ ਤੱਕ ਪਹੁੰਚ ਨਹੀਂ ਸਕਦਾ। ਪਰ ਮਹਾਰਾਜ ਕਹਿੰਦੇ ਪਰਮੇਸ਼ਰ ਦੀ ਸਮਰੱਥਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਕਿਰਪਾ ਕਰੇ ਤੇ ਇਹਨਾਂ ਵਿਕਾਰਾਂ ਨੂੰ, ਔਗੁਣਾਂ ਨੂੰ ਜੜੋਂ ਪੁੱਟ ਦਿੰਦਾ ਹੈ, ਹਿਰਦੇ ਨੂੰ ਸ਼ੁੱਧ ਕਰ ਦਿੰਦਾ ਹੈ। ਕੇਵਲ ਫਿਰ ਸ਼ੁਭ ਗੁਣਾਂ ਦੀ ਉੱਥੇ ਸਾਧ ਸੰਗਤ ਜੀ ਸੁਗੰਧੀ ਰਹਿ ਜਾਂਦੀ ਹੈ। ਸ਼ੁਭ ਗੁਣਾਂ ਕਰਕੇ ਭਗਤੀ ਦੀ ਸੁਗੰਧੀ ਆਉਂਦੀ ਹੈ ਉਸ ਹਿਰਦੇ ਅੰਦਰ, ਜਿੱਥੋਂ ਪ੍ਰਮਾਤਮਾ ਔਗੁਣਾਂ ਨੂੰ, ਵਿਕਾਰਾਂ ਨੂੰ ਜੜੋਂ ਪੁੱਟ ਦਿੰਦਾ, ਉਖੇੜ ਦਿੰਦਾ ਹੈ। ਕੁਦਰਤ ਕੀਮ ਨਾ ਪਹੀ। ਮਹਾਰਾਜ ਕਿਸੇ ਕੀਮਤ ਦੁਆਰਾ ਤੁਹਾਡੀ ਸ਼ਕਤੀ ਨੂੰ ਪਾਇਆ ਨਹੀਂ ਜਾ ਸਕਦਾ। ਦੇਵ ਗੰਧਾਰੀ ਮਹੱਲਾ ਪੰਜਵਾ। ਹਰ ਪ੍ਰਾਨ ਪ੍ਰਭੂ ਸੁਖ ਦਾਤੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਹਨ, ਹੇ ਗੁਰਸਿੱਖੋ, ਅਕਾਲ ਪੁਰਖ ਪ੍ਰਮਾਤਮਾ ਜੋ ਸਾਡੇ ਪ੍ਰਾਣਾਂ ਦਾ ਪਤੀ ਹੈ, ਸਾਰੇ ਜੀਵਾਂ ਨੂੰ ਪ੍ਰਾਣਾਂ ਦੀਆਂ ਦਾਤਾਂ ਬਖਸ਼ਿਸ਼ ਕਰਨ ਵਾਲਾ, ਜਿਸ ਪਰਮੇਸ਼ਰ ਨੇ ਸਾਨੂੰ ਸਵਾਸ ਬਖਸ਼ੇ ਨੇ, ਉਹ ਸਦਾ ਹੀ ਸੁੱਖਾਂ ਦਾ ਦਾਤਾ ਹੈ। ਹਰ ਇੱਕ ਜੀਵ ਨੂੰ ਸੁਖ ਬਖਸ਼ਿਸ਼ ਕਰਨ ਵਾਲਾ ਹੈ। ਪਰ ਇਹ ਹੈ ਕਿ ਜੀਵ ਦੇ ਕੋਲ ਮੰਗਣ ਦੀ ਅਜੇ ਤੱਕ ਜਾਂਚ ਨਹੀਂ ਆਉਣਾ ਕੀਤੀ।
ਕਿਸ ਢੰਗ ਦੇ ਨਾਲ ਕਿਵੇਂ ਸ਼ਰਧਾ ਰੂਪ ਝੋਲੀ ਅੱਡ ਕੇ ਪਰਮੇਸ਼ਰ ਤੋਂ ਸੁਖ ਮੰਗਣੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜਿਹੜੇ ਸੁਖ ਮੰਗਦਾ ਹੈ ਉਹਨਾਂ ਦੁਨਿਆਵੀ ਸੁੱਖਾਂ ਦੇ ਕਰਕੇ ਹੋਰ ਵੀ ਕਈ ਗੁਣਾ ਵੱਧ ਦੁਖੀ ਹੋ ਜਾਂਦਾ ਹੈ। ਜੇ ਧਨ ਮੰਗਦਾ ਧਨ ਮਿਲ ਜਾਂਦਾ ਫਿਰ ਸਾਂਭਣ ਦੀ ਚਿੰਤਾ ਦਾ ਦੁੱਖ ਲੱਗਾ ਰਹਿੰਦਾ ਹੈ। ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪਦਾਰਥ ਮੰਗਦਾ ਪਦਾਰਥਾਂ ਨੂੰ ਸਾਂਭਣ ਦੀ ਚਿੰਤਾ ਦਾ ਦੁੱਖ ਲੱਗਾ ਰਹਿੰਦਾ ਹੈ। ਧੀਆਂ ਪੁੱਤਰ ਪਰਿਵਾਰ ਵੱਡਾ ਬਾਗ ਪਰਿਵਾਰ ਮੰਗਦਾ ਜੇ ਵੱਡਾ ਪਰਿਵਾਰ ਮਿਲ ਜਾਂਦਾ ਤੇ ਫਿਰ ਕੋਈ ਆਖੇ ਨਹੀਂ ਲੱਗਦਾ ਤਾਂ ਦੁਖੀ ਹੋ ਜਾਂਦਾ। ਇਸ ਪ੍ਰਕਾਰ ਮਹਾਰਾਜ ਕਹਿੰਦੇ ਜਿੰਨੇ ਵੀ ਮਾਇਆ ਦੇ ਸੁੱਖ ਹਨ ਜਿੰਨੇ ਵੀ ਦੁਨਿਆਵੀ ਸੁੱਖ ਮੰਗਦਾ ਇਹਨਾਂ ਸੁੱਖਾਂ ਦੇ ਕਰਕੇ ਦੁਖੀ ਜ਼ਰੂਰ ਹੋ ਜਾਂਦਾ, ਕਦੇ ਮਨ ਨੂੰ ਸੁੱਖ ਨਹੀਂ ਮਿਲਦਾ। ਥੋੜੇ ਮਾਤਰ ਦੇ ਥੋੜੇ ਸਮੇਂ ਦੇ ਵਾਸਤੇ ਸਾਧ ਸੰਗਤ ਜੀ ਮਾਇਆ ਦੇ ਸੁੱਖ ਮਿਲਦਾ ਹੈ, ਉਹ ਕੇਵਲ ਵਿਖਾਵੇ ਕਰਕੇ। ਜਿਵੇਂ ਕਿਸੇ ਨੂੰ ਪਰਚਾਈਦਾ ਨਾ ਬੱਚੇ ਨੂੰ ਪਰਚਾਈਦਾ, ਇਹਦਾ ਮਨ ਪਰਚਾਵਾ ਹੀ ਹੈ ਜਿਤਨੇ ਵੀ ਸੰਸਾਰ ਦੇ ਸੁੱਖ ਹਨ। ਮਹਾਰਾਜ ਸੱਚੇ ਪਾਤਸ਼ਾਹ ਹਜੂਰ ਕਹਿੰਦੇ ਪਰ ਜੋ ਪਰਮਾਤਮਾ ਹੈ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦਾ ਸੁੱਖ ਹੈ, ਸਦੀਵੀ ਕਾਲ ਵਾਸਤੇ ਰਹਿੰਦਾ। ਫਿਰ ਦੁਨਿਆਵੀ ਸੁੱਖ ਮੰਗਣ ਦੀ ਜਿਹੜੀ ਹੈ ਉਹ ਮਨ ਦੀ ਤਮੰਨਾ ਹੀ ਮਿਟ ਜਾਂਦੀ ਹੈ, ਮਨ ਦੀ ਖਾਹਿਸ਼ ਇੱਛਾ ਹੀ ਮਿਟ ਜਾਂਦੀ ਹੈ। ਜੇ ਸੁੱਖਾਂ ਦੇ ਦਾਤੇ ਪਰਮੇਸ਼ਰ ਤੋਂ ਵਾਹਿਗੁਰੂ ਤੋਂ ਨਾਮ ਦਾ ਪਰਮੇਸ਼ਰ ਦੀ ਬੰਦਗੀ ਦਾ ਸੁੱਖ ਮੰਗਦਾ ਹੈ। ਗੁਰ ਪ੍ਰਸਾਦ ਕਾਹੂ ਜਾਤੇ ਹਰ ਪ੍ਰਾਨ ਪ੍ਰਭੂ ਸੁਖ ਦਾਤੇ, ਉਹ ਪ੍ਰਭੂ ਪ੍ਰਾਣਾਂ ਦਾ ਪਤੀ ਸੁੱਖਾਂ ਦਾ ਦਾਤਾ ਹੈ। ਪਰ ਹਰ ਇੱਕ ਨੇ ਥੋੜਾ ਜਾਣਿਆ ਹੈ। ਜੇ ਹਰ ਇੱਕ ਜੀਵ ਪਰਮੇਸ਼ਰ ਨੂੰ ਜਾਣ ਲਵੇ ਕਿ ਪਰਮੇਸ਼ਰ ਹੀ ਸੁੱਖਾਂ ਦਾ ਦਾਤਾ ਹੈ, ਫਿਰ ਕਦੇ ਵੀ ਸਾਧ ਸੰਗਤ ਜੀ ਕਿਸੇ ਉੱਪਰ ਨਿਰਭਰ ਨਾ ਹੋਣਾ ਕਰੇ, ਫਿਰ ਕਦੇ ਵੀ ਕਿਸੇ ਉੱਪਰ ਵਿਸ਼ਵਾਸ ਨਾ ਕਰੇ ਸੰਸਾਰ ਦੇ ਜੀਵਾਂ ਦੇ ਉੱਪਰ। ਜੇ ਕਿਸੇ ਨੂੰ ਮੰਨਦਾ ਹੈ ਨਾ ਕਿ ਇਹੋ ਹੀ ਦਾਤਾ ਹੈ, ਇਹੋ ਮੇਰੇ ਵਾਸਤੇ ਰੱਬ ਹੈ, ਬੰਦੇ ਨੂੰ ਰੱਬ ਮੰਨੀ ਬੈਠਾ ਹੈ, ਤੇ ਸਾਧ ਸੰਗਤ ਜੀ ਤਾਂ ਹੀ ਧੋਖਾ ਖਾਂਦਾ, ਤਾਂ ਹੀ ਤਾਂ ਅਸਲ ਸੁੱਖ ਨਹੀਂ ਪ੍ਰਾਪਤ ਹੁੰਦਾ। ਇਸ ਕਰਕੇ ਮਹਾਰਾਜ ਕਹਿੰਦੇ ਹਰ ਇੱਕ ਜੀਵ ਨਹੀਂ ਪਰਮਾਤਮਾ ਦੇ ਸਰੂਪ ਨੂੰ ਜਾਣਦਾ ਕਿ ਸੁੱਖਾਂ ਦਾ ਦਾਤਾ ਕੇਵਲ ਪਰਮੇਸ਼ਰ ਆਪ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਕਹਿੰਦੇ ਹਨ ਗੁਰ ਪ੍ਰਸਾਦ ਕਾਹੂ ਜਾਤੇ, ਕਾਹੂ ਕਿਸੇ ਨੇ ਜਾਣਨਾ ਕੀਤਾ, ਕਾਹੂ ਕੋ ਵਿਰਲੇ ਵਿਰਲੀ ਥਾਂ ਹੈ ਜਿੱਥੇ ਰੱਬ ਦਾ ਪਿਆਰਾ ਜਿਨੇ ਭਾਵਨਾ ਦੇ ਸਹਿਤ ਹੋ ਕਰਕੇ ਪਰਮੇਸ਼ਰ ਨੂੰ ਜਾਣਿਆ ਹੈ। ਵਿਸਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ ਸੰਤ ਤੁਮਾਰੇ ਤੁਮਰੇ ਪ੍ਰੀਤਮ, हे ਮੇਰੇ ਪਿਆਰੇ ਪ੍ਰੀਤਮ ਪਰਮਾਤਮਾ ਜੀ, ਤੁਹਾਡੇ ਜੋ ਪਿਆਰੇ ਸਤਿਪੁਰਸ਼ ਹਨ, ਸੰਤ ਹਨ, ਬੰਦਗੀ ਕਰਨ ਵਾਲੇ ਮਹਾਪੁਰਖ ਹਨ। ਤਿਨ ਕਉ ਕਾਲ ਨਾ ਖਾਤੇ, ਸੰਤ ਤੁਮਾਰੇ ਤੁਮਰੇ ਪ੍ਰੀਤਮ, ਮਹਾਰਾਜ ਤੁਹਾਡੇ ਬੜੇ ਹੀ ਪਿਆਰੇ ਹਨ। ਪ੍ਰੀਤਮ ਨਾਮ ਹੈ ਪਿਆਰੇ ਦਾ। ਸੰਤ ਤੁਮਾਰੇ ਤੁਮਰੇ ਪ੍ਰੀਤਮ, ਮਹਾਰਾਜ ਤੁਹਾਡੇ ਪਿਆਰੇ ਸੰਤ ਹਨ ਜਿਨ੍ਹਾਂ ਨੂੰ ਕਦੇ ਵੀ ਸਵਾਸ ਗ੍ਰਾਸ ਨਾਮ ਨਹੀਂ ਵਿਸਰਦਾ। ਸੰਤਾਂ ਦੀ ਨਿਸ਼ਾਨੀ ਦਸੀਏ ਗੁਰਬਾਣੀ ਵਿੱਚ ਮਹਾਰਾਜ ਸਾਹਿਬ ਜੀ ਨੇ। ਪਾਵਨ ਗੁਰਬਾਣੀ ਦੀ ਵਿਚਾਰ ਕਰੀਏ ਤਾਂ ਸਮਝ ਪੈਂਦੀ ਹੈ। ਸਾਧ ਸੰਗਤ ਜੀ ਅਸੀਂ ਗੁਰਬਾਣੀ ਪੜ੍ਹਦੇ ਨਹੀਂ, ਗੁਰਬਾਣੀ ਸੁਣਦੇ ਨਹੀਂ, ਗੁਰਬਾਣੀ ਦੀ ਵਿਚਾਰ ਨਹੀਂ ਕਰਦੇ, ਤਾਂ ਹੀ ਤਾਂ ਭੇਗ ਧਾਰੀਏ ਨੂੰ ਆਪਾਂ ਪੂਰਨ ਸੰਤ ਮੰਨ ਲੈਂਦੇ ਹਾਂ, ਤਾਂ ਹੀ ਪਖੰਡ ਬਾਦ ਕਰਨ ਵਾਲੇ ਨੂੰ ਅਸੀਂ ਰੱਬ ਮੰਨ ਬੈਠਦੇ ਹਾਂ। ਹਜੂਰ ਦੇ ਮੁਖ ਵਾਕ ਹਨ ਜਿਨ੍ਹਾਂ ਸਾਸ ਗਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸੇਈ ਨਾਨਕਾ ਪੂਰਨ ਸੋਈ ਸੰਤ। ਉਹ ਅਸਲ ਦੇ ਵਿੱਚ ਪੂਰਨ ਸੰਤ ਹੈ। ਐਸੇ ਪਰਮੇਸ਼ਰ ਦੇ ਪਿਆਰਿਆਂ ਪ੍ਰਥਾਏ ਮਹਾਰਾਜ ਕਹਿੰਦੇ ਸੰਤ ਤੁਮਾਰੇ ਤੁਮਰੇ ਪ੍ਰੀਤਮ, ਮਹਾਰਾਜ ਤੁਹਾਡੇ ਜੋ ਪਿਆਰੇ ਸੰਤ ਹਨ ਤਿਨ ਕਉ ਕਾਲ ਨਾ ਖਾਤੇ, हे ਪ੍ਰਮਾਤਮਾ ਉਹਨਾਂ ਨੂੰ ਕਦੇ ਕਾਲ ਖਾ ਨਹੀਂ ਸਕਦਾ। ਇਹ ਬੜਾ ਸਾਧ ਸੰਗਤ ਜੀ ਹੈਰਾਨੀਜਨਕ ਬਚਨ ਹੈ ਮਹਾਰਾਜ ਸਾਹਿਬ ਜੀ ਦਾ ਕਿ ਮਹਾਰਾਜ ਸਰੀਰ ਤਾਂ ਉਹਨਾਂ ਦਾ ਵੀ ਸਾਡੇ ਵਰਗਾ ਹੀ ਹੈ, ਆਤਮਾ ਤੇ ਉਹਨਾਂ ਦੇ ਅੰਦਰ ਵੀ ਸਾਡੀ ਆਤਮਾ ਵਰਗੀ ਹੈ। ਜਿੱਦਾਂ ਦੀ ਪਰਮੇਸ਼ਰ ਨੇ ਸਾਡੇ ਅੰਦਰ ਆਤਮਾ ਰੱਖੀ ਹੈ, ਜੋਤ ਟਿਕਾਈ ਹੈ, ਤੇ ਫਿਰ ਉਹਨਾਂ ਨੂੰ ਕਾਲ ਕਿਉਂ ਨਹੀਂ ਖਾ ਸਕਦਾ। ਸਾਧ ਸੰਗਤ ਜੀ ਇੱਕ ਬੇਨਤੀ ਕਰਾਂ, ਜੰਗਲ ਦੇ ਵਿੱਚ ਅੱਗ ਲੱਗੀ ਹੋਵੇ ਨਾ ਤੇ ਸ਼ੇਰ ਦਾ ਜਿਹੜਾ ਬੱਚਾ ਹੁੰਦਾ ਹੈ ਨਾ, ਸ਼ੇਰ ਹੈ ਸ਼ੇਰ ਨਹੀਂ ਹੈ, ਉਹ ਬੱਚੇ ਦੇ ਮਾਪਿਓ ਆਪਣੇ ਦੰਦਾਂ ਦੇ ਵਿੱਚ ਮੂੰਹ ਦੇ ਵਿੱਚ ਆਪਣੇ ਬੱਚਿਆਂ ਨੂੰ ਪਾ ਕੇ ਨਾ ਅੱਗ ਤੋਂ ਬਚਾਉਣ ਦੇ ਵਾਸਤੇ ਕਿਤੇ ਸੇਕ ਨਾ ਲੱਗ ਜਾਵੇ, ਉਹ ਆਪਣੇ ਮੂੰਹ ਦੇ ਵਿੱਚ ਪਾ ਕਰਕੇ ਸਾਧ ਸੰਗਤ ਜੀ ਜੰਗਲ ਤੋਂ ਦੂਰ ਲੈ ਜਾਂਦੇ ਜਿੱਥੇ ਕਿਤੇ ਅੱਗ ਨਹੀਂ ਹੁੰਦੀ।
ਬਚਾ ਕਰ ਲੈਂਦੇ ਆਪਣੇ ਬੱਚਿਆਂ ਦਾ। ਜਿਨ੍ਹਾਂ ਦੰਦਾਂ ਦੇ ਨਾਲ, ਬੜੇ ਹੀ ਡਰਾਉਣੀਆਂ ਦੰਦਾਂ ਦੇ ਨਾਲ, ਕਿੰਨੇ ਕਿੰਨੇ ਸਾਧ ਸੰਗਤ ਜੀ ਬਲ ਵਾਲੇ ਜੋ ਪਸ਼ੂ ਹੁੰਦੇ ਐ ਉਹਨਾਂ ਦਾ ਸ਼ਿਕਾਰ ਕਰਦੇ ਐ। ਬੜਾ ਬਲ ਹੁੰਦਾ ਉਹਨਾਂ ਦੇ ਦੰਦਾਂ ਦੇ ਵਿੱਚ, ਸ਼ੇਰਾਂ ਦੇ, ਤੇ ਪਰ ਉਸੇ ਹੀ ਦੰਦਾਂ ਦੇ ਨਾਲ ਆਪਣੇ ਬੱਚਿਆਂ ਨੂੰ ਚੁੱਕ ਕੇ ਉਹਨਾਂ ਨੂੰ ਬਚਾ ਲੈਂਦੇ, ਅੱਗ ਦੇ ਵੀ ਸੇਕ ਨਹੀਂ ਲੱਗਣ ਦਿੰਦੇ। ਇਸੇ ਪ੍ਰਕਾਰ ਸੰਸਾਰ ਰੂਪੀ ਜੰਗਲ ਹੈ, ਇਹਦੇ ਵਿੱਚ ਵਿਕਾਰਾਂ ਦੀ ਅੱਗ ਲੱਗੀ ਹੋਈ ਹੈ। ਤੇ ਸਾਧ ਸੰਗਤ ਜੀ, ਸ਼ੇਰ ਸ਼ੇਰਨੀ ਦੀ ਤਰ੍ਹਾਂ ਮਾਤਾ ਪਿਤਾ ਰੂਪ ਹੋ ਕਰਕੇ ਪ੍ਰਮਾਤਮਾ ਜਿਨ੍ਹਾਂ ਤੇ ਕਿਰਪਾ ਕਰਦਾ ਨਾ, ਜਿਨ੍ਹਾਂ ਨੂੰ ਬਚਾਉਣਾ ਚਾਹੁੰਦਾ ਉਹਨਾਂ ਨੂੰ ਬਚਾ ਹੀ ਲੈਣਾ ਕਰਦਾ। ਕਿਧਰੇ ਤ੍ਰਿਸ਼ਨਾ ਦੀ ਅੱਗ ਦੇ ਵਿੱਚ ਸੜਨ ਨਹੀਂ ਦਿੰਦਾ, ਕਿਤੇ ਈਰਖਾ ਦੀ ਅੱਗ ਦੇ ਵਿੱਚ ਸੜਨ ਨਹੀਂ ਦਿੰਦਾ। ਇਹ ਬੜੀਆਂ ਭਿਆਨਕ ਅੱਗਾਂ ਲੱਗੀਆਂ ਹੋਈਆਂ ਨੇ ਸੰਸਾਰ ਰੂਪੀ ਜੰਗਲ ਦੇ ਵਿੱਚ, ਜਿਨ੍ਹਾਂ ਦੇ ਵਿੱਚ तमाम ਹੋਰ ਸੰਸਾਰ ਦੇ ਜੀਵ ਸੜਦੇ ਜਾ ਰਹੇ ਐ, ਬਾਰ-ਬਾਰ ਤਪਦੇ ਜਾ ਰਹੇ ਨੇ, ਮੌਤ ਦੇ ਮੂੰਹ ਵਿੱਚ ਪੈ ਰਹੇ ਨੇ, ਪਰ ਪ੍ਰਮਾਤਮਾ ਆਪਣੇ ਪਿਆਰਿਆਂ ਨੂੰ ਕਦੇ ਸੇਕ ਨਹੀਂ ਲੱਗਣ ਦਿੰਦਾ। ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਕਹਿੰਦੇ, ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨ ਕਉ ਕਾਲ ਨਾ ਖਾਤੇ। ਸਾਧ ਸੰਗਤ ਜੀ, ਕਾਲ ਰੂਪੀ ਅੱਗ ਉਹਨਾਂ ਨੂੰ ਕਦੇ ਖਾ ਨਹੀਂ ਸਕਦੀ, ਕਿਉਂਕਿ ਹਰ ਕੇ ਸੇਵਕ ਜੋ ਹਰ ਪਿਆਰੇ, ਤਿਨ ਕੀ ਕਥਾ ਨਿਰਾਰੀ ਰੇ। ਆਵਹਿ ਨਾ ਜਾਹੇ ਨਾ ਕਬਹੂ ਮਰਤੇ, ਪਾਰ ਬ੍ਰਹਮ ਸੰਗਾਰੀ ਰੇ। ਪਰਮੇਸ਼ਰ ਦੇ ਪਿਆਰਿਆਂ ਨੂੰ ਕਾਲ ਕਦੇ ਖਾ ਨਹੀਂ ਸਕਦਾ। ਉਹ ਜੰਮਣ ਮਰਨ ਤੋਂ ਰਹਿਤ ਹੋ ਜਾਂਦੇ ਐ, ਆਜ਼ਾਦ ਸੁਤੰਤਰ। ਸਾਧ ਸੰਗਤ ਜੀ, ਨਿਰਬੰਧ ਉਹਨਾਂ ਦਾ ਜੀਵਨ ਹੋ ਜਾਂਦਾ ਹੈ, ਉਹ ਜੀਵਨ ਮੁਕਤ ਹੋ ਜਾਂਦੇ ਪਰਮੇਸ਼ਰ ਦੇ ਪਿਆਰੇ, ਜਿਨ੍ਹਾਂ ਨੂੰ ਪ੍ਰਮਾਤਮਾ ਆਪ ਕਿਰਪਾ ਕਰਕੇ ਆਪਣੇ ਚਰਨਾਂ ਦੇ ਨਾਲ ਜੋੜ ਕੇ ਰੱਖ ਲੈਂਦਾ ਹੈ। ਰੰਗ ਤੁਮਾਰਾ ਲਾਲ ਭਏ ਹੈ। ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਐਸੇ ਵਾਹਿਗੁਰੂ ਦੇ ਪਿਆਰੇ ਪ੍ਰਮਾਤਮਾ ਆਪ ਜੀ ਦੇ ਪ੍ਰੇਮ ਰੰਗ ਦੇ ਵਿੱਚ ਲਾਲ ਗੂੜੇ ਹੋ ਗਏ ਹੈ। ਮਹਾਰਾਜ ਐ ਪੂਰੇ ਸਨਿਗਧ ਹੋ ਜਾਣਾ ਕੀਤਾ ਉਹਨਾਂ ਨੇ, ਤੁਹਾਡੇ ਪਿਆਰ ਦੇ ਵਿੱਚ ਭਿੱਜਿਆ ਹੋਇਆ। ਰਾਮ ਨਾਮ ਰਸ ਮਾਤੇ, ਤੇ ਕੇਵਲ ਤੁਹਾਡੇ ਨਾਮ ਦੇ ਵਿੱਚ ਹੀ ਮਹਾਰਾਜ ਹਰ ਸਮੇਂ ਮਸਤ ਰਹਿੰਦੇ ਆ, ਮਾਤੇ ਤਦਾਕਾਰ ਹੋ ਕਰਕੇ ਰਹਿੰਦੇ ਨੇ। ਮਹਾਰਾਜ ਛਿਨ ਮਾਤਰ ਸਮਾਂ ਵੀ ਤੁਹਾਡੇ ਨਾਮ ਨੂੰ ਵਿਸਾਰਨਾ ਚੰਗਾ ਨਹੀਂ ਲੱਗਦਾ। ਭਾਵ ਇਹੋ ਕਹਿ ਲਈ ਕਿ ਨਾਮ ਉਹਨਾਂ ਨੂੰ ਵਿਸਰਦਾ ਹੀ ਨਹੀਂ ਹੈ। ਮਹਾਰਾਜ ਉਹਨਾਂ ਦਾ ਜੀਵਨ ਹੀ ਆਧਾਰ ਹੀ ਮਹਾਰਾਜ ਨਾਮ ਬਣ ਗਿਆ ਹੈ। ਉਹਨਾਂ ਦੀ ਅਸਲ ਖੁਰਾਕ ਹੀ ਮਹਾਰਾਜ ਆਪ ਜੀ ਨੇ ਨਾਮ ਦੀ ਦਾਤ ਬਖਸ਼ੀ ਹੈ। ਇਸ ਕਰਕੇ ਇਹ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ ਰਾਮ ਨਾਮ ਰਸ ਮਾਤੇ, ਮਹਾਰਾਜ ਹਰ ਸਮੇਂ ਤੁਹਾਡੇ ਨਾਮ ਦੇ ਵਿੱਚ ਹੀ ਉਹ ਆਪ ਦੇ ਪਿਆਰੇ ਮਸਤ ਰਹਿੰਦੇ ਹਨ। ਮਹਾ ਕਿਲਵਿਖ ਕੋਟ ਦੋਖ ਰੋਗਾ, ਤੇ ਮਹਾਨ ਜਿਹੜੇ ਕਿਲਵਿਖ ਬੱਜਰ ਪਾਪ ਹਨ, ਬ੍ਰਾਹਮਣ ਕਹਿ ਲਈ ਘਾਤ ਕੰਜ ਕਾ ਅਣਚਾਰੀ ਕਾ ਧਾਨ। ਔਰ ਇਸੇ ਪ੍ਰਕਾਰ ਮਹਾ ਕਿਲਵਿਖ ਕੋਟ ਦੋਖ ਰੋਗਾ, ਕਰੋੜਾਂ ਹੀ ਸਾਧ ਸੰਗਤ ਜੀ ਜਿਹੜੇ ਦੋਸ਼ ਹਨ ਇਹਨਾਂ ਪੰਜਾਂ ਵਿਸ਼ਿਆਂ ਕਰਕੇ, ਸ਼ਬਦ ਸਪਰਸ਼ ਰੂਪ ਰਸ ਗੰਧ, ਜਾਂ ਕਰੋੜਾਂ ਕੀਤੇ ਹੋਏ ਪਾਪ ਰੋਗਾ। ਫਿਰ ਕਿੰਨੇ ਕਿੰਨੇ ਰੋਗ ਆ ਕਰਕੇ ਚੰਬੜੇ ਐ, ਕਿਸੇ ਨੂੰ ਸਤਨ ਕਰਕੇ ਰੋਗ ਚੰਬੜੇ ਹਨ, ਕਿਸੇ ਨੂੰ ਮਨ ਕਰਕੇ ਰੋਗਾਂ ਨੇ ਆ ਕੇ ਗ੍ਰਸ ਲੈਣਾ ਕੀਤਾ। ਕਰੋੜਾਂ ਪਾਪ ਕਿੰਨੇ ਰੋਗ ਚੰਬੜੇ ਹੋਏ ਨੇ। ਔਰ ਇਸੇ ਪ੍ਰਕਾਰ ਕੀਤੇ ਹੋਏ ਮਹਾ ਜਿਹੜੇ ਕਿਲਬਿਖ ਬੱਜਰ ਪਾਪ ਹਨ। ਪ੍ਰਭ ਦ੍ਰਿਸ਼ਟ ਤੁਹਾਰੀ ਹਾਤੇ, हे ਪ੍ਰਮਾਤਮਾ ਜੀ, ਤੁਹਾਡੀ ਕਿਰਪਾ ਦ੍ਰਿਸ਼ਟੀ ਦੇ ਨਾਲ ਹੀ ਹਾਤੇ ਗਏ ਭਾਵ ਨਸ਼ਟ ਹੋ ਗਏ ਹੈ, ਤੁਹਾਡੀ ਕਿਰਪਾ ਦ੍ਰਿਸ਼ਟੀ ਹੋਣੇ ਕਰਕੇ। ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਤੇ ਅੰਮ੍ਰਿਤਮਈ ਦ੍ਰਿਸ਼ਟੀ ਪਾ ਦਿੰਦੇ ਐ, ਸਾਧ ਸੰਗਤ ਜੀ, ਜਨਮਾਂ ਜਨਮਾਂਤਰਾਂ ਦੇ ਸਭ ਪਾਪ ਉਹਨਾਂ ਦੇ ਨਸ਼ਟ ਹੋ ਜਾਂਦੇ ਹਨ। ਭੱਟ ਰਸਨਾ ਦੁਆਰਾ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ ਹੈ ਗੁਰਬਾਣੀ ਅੰਦਰ, ਅਮੇ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ। ਮਹਾਰਾਜ ਜਿਨ੍ਹਾਂ ਤੇ ਅੰਮ੍ਰਿਤਮਈ ਦ੍ਰਿਸ਼ਟੀ ਆਪ ਜੀ ਨੇ ਪਾ ਦਿੱਤੀ ਹੈ, ਤਿਨਾਂ ਦੇ ਸਭ ਬੱਜਰ ਪਾਪ ਨਸ਼ਟ ਹੋ ਗਏ ਹਨ। ਇਤੇ ਹੀ ਬਸ ਨਹੀਂ, ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਭੈ ਭਲ। ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ, ਗੁਰ ਨਵ ਨਿਧ ਦਰਿਆਓ ਜਨਮ ਹਮ ਕਾਲਖ ਧੋਵੈ। हे ਗਰੀਬ ਨਵਾਜ, ਸਤਿਗੁਰੂ ਜੀ ਆਪ ਜੀ ਦੀ ਅੰਮ੍ਰਿਤਮਈ ਦ੍ਰਿਸ਼ਟੀ ਵਿੱਚ ਇੰਨੀ ਭਾਰੀ ਸ਼ਕਤੀ ਹੈ
ਜਿਨ੍ਹਾਂ ਤੇ ਤੁਹਾਡੀ ਕਿਰਪਾ ਹੋ ਜਾਂਦੀ, ਪ੍ਰਭ ਦ੍ਰਿਸ਼ਟ ਤੁਹਾਰੀ ਹਾਤੇ, ਉਹਨਾਂ ਦੇ ਬੱਜਰ ਪਾਪ, ਸਭ ਦੁੱਖ, ਸਭ ਦੋਸ਼, ਸਭ ਰੋਗ ਮਹਾਰਾਜ ਆਪ ਜੀ ਨੇ ਦੂਰ ਕਰ ਦਿੱਤੇ ਹਨ। ਸੋਵਤ ਜਾਗ ਹਰ 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 ਰਗਾਇਆ। ਸਾਧ ਸੰਗਤ ਜੀ, ਸੰਸਾਰ ਜਿਹੜਾ ਸਾਰਾ ਅਵਿਦਿਆ ਦੀ ਨੀਂਦਰਾ ਵਿੱਚ ਸੁੱਤਾ ਪਿਆ ਹੈ, ਤੇ ਜਾਗਦੇ ਕੌਣ ਹਨ? ਪਰਮੇਸ਼ਰ ਦੇ ਪਿਆਰੇ, ਜਿਨ੍ਹਾਂ ਦਾ ਮਨ ਨਹੀਂ ਕਦੇ ਵੀ ਸੌਂਦਾ, ਸਦਾ ਜਾਗਰਤ ਅਵਸਥਾ ਵਿੱਚ ਰਹਿੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹੀ ਦਾ ਬਚਨ ਹੈ, ਸੁਤੜੇ ਅਸੰਖ ਮਾਇਆ ਝੂਠੀ ਕਾਰਨੇ। ਅਣਗਿਣਤ ਮਹਾਰਾਜ ਕਹਿੰਦੇ ਸੰਸਾਰ ਦੇ ਜੀਵ ਸੁੱਤੇ ਪਏ ਐ ਝੂਠੇ ਮਾਇਆ ਦੇ ਸੁੱਖਾਂ ਦੇ ਵਾਸਤੇ, ਅਵਿਦਿਆ ਦੀ ਨੀਂਦਰਾ ਵਿੱਚ ਕੁੱਪ ਸੁੱਤੇ ਪਏ ਹਨ। ਸੁਤੜੇ ਅਸੰਖ ਮਾਇਆ ਝੂਠੀ ਕਾਰਨੇ, ਨਾਨਕ ਤੇ ਜਾਗਨ ਜੇ ਰਸਨਾ ਨਾਮ ਉਚਾਰਨੇ। ਜੋ ਪ੍ਰੀਤ ਰੂਪ ਰਸਨਾ ਦੇ ਨਾਲ ਵਾਹਿਗੁਰੂ ਦਾ ਨਾਮ ਉਚਾਰਨ ਕਰਦੇ ਨੇ, ਉਹੋ ਹੀ ਅਸਲ ਦੇ ਵਿੱਚ ਜਾਗਰਤ ਹਨ। ਉਹ ਤਾਂ ਸਾਧ ਸੰਗਤ ਜੀ ਉੱਠਦਿਆਂ, ਬਹਿੰਦਿਆਂ, ਸੌਂਦਿਆਂ, ਜਾਗਦਿਆਂ ਹਰ ਸਮੇਂ ਪਰਮਾਤਮਾ ਨੂੰ ਚੇਤੇ ਕਰਦੇ ਆ। ਉਠਤ ਬੈਠਤ ਸੋਵਤ ਜਾਗਤ, ਮਾਰਗ ਚਲਤ ਹਰੇ ਹਰ ਧਿਆਈਐ। ਉਹ ਕਦੇ ਨਹੀਂ ਰੱਬ ਨੂੰ ਵਿਸਾਰਦੇ, ਹਰ ਸਮੇਂ ਪਰਮਾਤਮਾ ਨੂੰ ਚੇਤੇ ਕਰਦੇ ਆ। ਕਿਉਂਕਿ ਗੁਰਮੁਖ ਅਨ ਦਿਨ ਉਸਤਤ ਹੋਵੇ। ਗੁਰਮੁਖਾਂ ਦੇ ਸਾਧ ਸੰਗਤ ਜੀ ਹਿਰਦੇ ਅੰਦਰ ਰਾਤ ਵੀ ਦਿਨੇ ਵੀ ਅੱਠੇ ਪਹਿਰ ਪਰਮਾਤਮਾ ਦੀ ਉਸਤਤ ਹੁੰਦੀ ਰਹਿੰਦੀ ਹੈ। ਕਿਸੇ ਰਾਜੇ ਨੇ ਮਹਾਤਮਾ ਨੂੰ ਸਵਾਲ ਕੀਤਾ, ਕਹਿਣ ਲੱਗਾ, ਮਹਾਤਮਾ ਜੀ ਤੁਸੀਂ ਕਹਿੰਦੇ ਹੋ ਕਿ ਰੱਬ ਦੇ ਪਿਆਰੇ ਹਰ ਸਮੇਂ ਨਾਮ ਜਪਦੇ ਐ, ਪਰ ਮੈਂ ਇੱਕ ਸਵਾਲ ਤੁਹਾਨੂੰ ਕਰਨਾ ਹੈ, ਜਦੋਂ ਸੌ ਜਾਂਦੇ ਵਿਸ਼ਰਾਮ ਕਰਦੇ ਉਦੋਂ ਤਾਂ ਰੱਬ ਭੁੱਲ ਜਾਂਦਾ ਹੈ। ਕਿਉਂਕਿ ਸਿਆਣਿਆਂ ਦਾ ਕਥਨ ਹੈ ਕਿ ਸੁੱਤਾ ਹੋਇਆ ਮਨੁੱਖ ਮਰੇ ਦੇ ਬਰਾਬਰ ਹੁੰਦਾ, ਕੋਈ ਪਤਾ ਨਹੀਂ ਹੁੰਦਾ। ਤੇ ਮਹਾਤਮਾ ਬੜੇ ਸਾਧ ਸੰਗਤ ਜੀ ਸਿਆਣੇ ਸੀ, ਕਹਿੰਦੇ ਤੈਨੂੰ ਜਵਾਬ ਦਿੰਦੇ ਹਾਂ, ਰਾਤ ਦੇ ਸਮੇਂ ਜਵਾਬ ਦੇਵਾਂਗੇ। ਉਹ ਰਾਜੇ ਦੇ ਜਿੱਥੇ ਸੈਨਾ ਸੁੱਤੀ ਹੋਈ ਸੀ ਨਾ, ਹੱਥ ਵਿੱਚ ਜਲ ਫੜਿਆ ਤੇ ਉਹਨਾਂ ਦੇ ਮੂੰਹ ਤੇ ਜਾ ਕੇ ਛਿੜਕਣਾ ਸ਼ੁਰੂ ਕਰ ਦਿੱਤਾ। ਉਸੇ ਸਮੇਂ ਮਾਰ ਲੋ ਹੱਲਾ ਬੋਲ ਦਿੱਤਾ। ਦੁਸ਼ਮਣ ਚੜ ਕੇ ਆ ਗਏ, ਉੱਚੀ ਉੱਚੀ ਰੌਲਾ ਪਾਉਣ ਲੱਗ ਪਏ, ਕਿਉਂਕਿ ਉਹਨਾਂ ਦਾ ਕੰਮ ਹੀ ਇਹੋ ਸੀਗਾ। ਤੇ ਜਦੋਂ ਜਿੱਥੇ ਪਰਮੇਸ਼ਰ ਦੇ ਪਿਆਰੇ ਮਹਾਂਪੁਰਖ ਮਹਾਤਮਾ ਵਿਸ਼ਰਾਮ ਕਰ ਰਹੇ ਸੀ, ਉੱਥੇ ਉਹਨਾਂ ਦੇ ਮੁਖ ਤੇ ਜਾ ਕੇ ਜਲ ਦੇ ਛੱਟੇ ਮਾਰੇ। ਉਹ ਵਾਹਿਗੁਰੂ ਵਾਹਿਗੁਰੂ ਸਤਨਾਮ ਵਾਹਿਗੁਰੂ ਕਹਿੰਦੇ ਹੋਏ ਉੱਠ ਗਏ ਕਿ ਅੰਮ੍ਰਿਤ ਵੇਲਾ ਹੋ ਗਿਆ, ਪਰਮੇਸ਼ਰ ਦੇ ਨਾਮ ਜਪਣ ਦਾ ਸਮਾਂ ਹੋ ਗਿਆ। ਉਹ ਫਿਰ ਕਹਿੰਦੇ, ਹੈ ਰਾਜਾ, ਇਹ ਤੇਰੇ ਸਵਾਲ ਦਾ ਜਵਾਬ ਹੈ ਕਿ ਭਾਵੇਂ ਸੁੱਤੇ ਵੀ ਹੈ ਨਾ, ਭਾਵੇਂ ਜਾਗਦੇ ਵੀ ਹੈ, ਤਾਂ ਵੀ ਰੱਬ ਚੇਤੇ ਆਉਂਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਉਚਾਰਨ ਕਰ ਰਹੇ ਨੇ, ਸੋਵਤ ਜਾਗ ਹਰ 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 ਗਾਇਆ। ਕਹਿੰਦੇ ਹਨ ਕਿ ਉਹਨਾਂ ਨੇ ਭਾਵੇਂ ਸੁੱਤੇ ਹੋਏ, ਭਾਵੇਂ ਜਾਗਦੇ ਆ, ਵਿਸ਼ਰਾਮ ਕਰਦੇ, ਭਾਵੇਂ ਜਾਗਦੇ ਆ, ਪ੍ਰਤੱਖ ਵੀ, ਤਾਂ ਵੀ ਹਰੀ ਅਕਾਲ ਪੁਰਖ ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਣਾ ਕੀਤਾ। ਐਸਾ ਪਰਮੇਸ਼ਰ ਦੇ ਪਿਆਰਿਆਂ ਦਾ ਜੀਵਨ ਹੈ। ਕਦੇ ਵੀ ਮਹਾਰਾਜ ਕਹਿੰਦੇ ਉਹਨਾਂ ਨੂੰ ਮਨ ਬਾਣੀ ਸਰੀਰ ਕਰਕੇ ਪਰਮਾਤਮਾ ਵਿਸਰਦਾ ਨਹੀਂ ਹੈ। ਨਾਨਕ ਗੁਰ ਚਰਨ ਪਰਾਤੇ, ਕਿਉਂਕਿ ਹਰ ਸਮੇਂ ਪਰਮਾਤਮਾ ਦੇ ਚਰਨਾਂ ਵਿੱਚ ਹੀ ਪਏ ਰਹਿੰਦੇ ਆ। ਚਰਨੀ ਪੈਣਾ ਤੋਂ ਭਾਵ ਸਾਧ ਸੰਗਤ ਜੀ ਹਰ ਸਮੇਂ ਗੋਡੇ ਟੇਕ ਦੇਣੇ। ਜੇ ਕਹਿੰਦੇ ਕਿ ਇਸ ਬੰਦੇ ਨੇ ਗੋਡੇ ਟੇਕ ਦਿੱਤੇ, ਹਾਰ ਗਿਆ। ਇਦਾਂ ਆਪਣੀ ਬੁੱਧੀ ਦਾ ਬਲ, ਤਨ ਦਾ ਬਲ, ਇੰਦਰੀਆਂ ਦਾ ਬਲ, ਮਨ ਦਾ ਬਲ, ਜਿਤਨਾ ਵੀ ਬਲ ਹੈ ਆਤਮਿਕ ਬਲ, ਸਾਰਾ ਹਾਰ ਕਰਕੇ ਪ੍ਰਮਾਤਮਾ ਦੇ ਅੱਗੇ ਝੁਕ ਜਾਣਾ ਕਰਦੇ ਆ ਕਿ ਮਹਾਰਾਜ ਤੁਹਾਡੇ ਬਲ ਦੇ ਅੱਗੇ ਸਾਡਾ ਤੁਸ਼ ਮਾਤਰ ਜਿਹੜਾ ਬਲ ਹੈ ਕੁਝ ਵੀ ਨਹੀਂ ਹੈ। ਸਮੁੰਦਰ ਦੇ ਅੱਗੇ ਇੱਕ ਬੂੰਦ ਜੇ ਹੰਕਾਰ ਕਰੇ ਤੇ ਸਾਧ ਸੰਗਤ ਜੀ ਉਹਦੀ ਸਿਆਣਪਤਾ ਨਹੀਂ ਨਾ ਮੰਨੀ ਜਾਵੇਗੀ। ਸਮੁੰਦਰ ਦਾ ਪਾਣੀ ਅਥਾਹ ਹੈ, ਇੱਕ ਬੂੰਦ ਹੈ, ਉਹ ਜੇ ਮਾਣ ਕਰੇ ਕਿ ਮੈਂ ਵੀ ਬੂੰਦ ਆ, ਤੇ ਸਾਧ ਸੰਗਤ ਜੀ ਇਦਾਂ ਥੋੜੀ ਜਿਹੀ ਸ਼ਕਤੀ ਵਾਲਾ, ਥੋੜੇ ਜਿਹੇ ਬਲ ਵਾਲਾ, ਬਹੁਤੇ ਬਲਵਾਨ ਦੇ ਕੇ ਜੇਕਰ ਆਪਣਾ ਬਲ ਜਿਤਾਈ ਜਾਵੇ, ਉਹਦੀ ਸਿਆਣਪ ਨਹੀਂ ਮੰਨੀ ਜਾ ਸਕਦੀ। ਪਹਾੜ ਦੇ ਕੋਲ ਰੱਤੀ ਪਈ ਹੋਵੇ ਤੇ ਪਹਾੜ ਦੀ ਬਰਾਬਰਤਾ ਥੋੜਾ ਕਰ ਸਕਦੀ ਹੈ। ਰਹਿਣਾ ਤਾਂ ਉਹਨੇ ਰੱਤੀ ਕੀ ਹੈ ਨਾ, ਥੋੜੀ ਕੁ ਜਿੰਦਾ ਹੀ ਰਹਿਣਾ। ਮਹਾਰਾਜ ਕਹਿੰਦੇ ਇਦਾਂ ਨਿਮਰਤਾ ਧਾਰਨ ਕਰਕੇ, ਹਿਰਦੇ ਅੰਦਰ ਗਰੀਬੀ ਬਣਾ ਕਰਕੇ, ਹਰ ਸਮੇਂ ਨਾਨਕ ਗੁਰ ਚਰਨ ਪ੍ਰਾਪਤੇ, ਆਪਣੇ ਮਨ ਨੂੰ ਪ੍ਰਮਾਤਮਾ ਦੇ ਚਰਨਾਂ ਵਿੱਚ, ਸਤਿਗੁਰੂ ਜੀ ਦੇ ਚਰਨਾਂ ਵਿੱਚ ਹੀ ਪਾ ਕਰਕੇ ਰੱਖਦੇ ਨੇ। ਮਨਾ ਕਿਤੇ ਐਵੇਂ ਹੰਕਾਰ ਨਾ ਕਰਨ ਲੱਗ ਪਵੀਂ। ਸਤਿਗੁਰੂ ਜੀ ਨਾਲੋਂ ਵੱਡਾ ਕੋਈ ਨਹੀਂ ਹੈ ਸੰਸਾਰ ਭਰ ਦੇ ਅੰਦਰ। ਜਿੱਥੇ ਮਰਜੀ ਫਿਰ ਕਰਕੇ ਦੇਖ ਲੈ,
ਸਭ ਥਾਵਾਂ ਤੇ ਮਹਾਰਾਜ ਸੱਚੇ ਪਾਤਸ਼ਾਹੀ ਦਾ ਪ੍ਰਤਾਪ ਵਰਤ ਰਿਹਾ ਹੈ। ਚਤੁਰ ਦਿਸ਼ਾ ਕੀਨੋ ਬਲ ਆਪਣਾ ਸਿਰ ਉੱਪਰ ਕਰ ਧਾਰਿਓ। ਸਭ ਥਾਵਾਂ ਤੇ ਬਲ, ਸਭ ਥਾਵਾਂ ਤੇ ਸ਼ਕਤੀ ਪਰਮੇਸ਼ਰ ਦੀ ਵਰਤ ਰਹੀ ਹੈ। ਤੇ ਫਿਰ ਤੂੰ ਥੋੜਾ ਜਿਹਾ ਬਲ ਪਾ ਕਰਕੇ, ਥੋੜੀ ਜੀ ਸ਼ਕਤੀ ਪ੍ਰਾਪਤ ਕਰਕੇ ਕਾਹਦਾ ਮਾਣ ਕਰਦਾ ਹੈ? ਇਹ ਆਪਣੇ ਮਨ ਨੂੰ ਬਾਰ-ਬਾਰ ਸਮਝਾ ਕਰਕੇ, ਬਾਰ-ਬਾਰ ਸਿੱਖਿਆ ਦੇ ਦੇ ਕਰਕੇ ਮਹਾਰਾਜ ਸਾਹਿਬ ਜੀ ਦੇ ਚਰਨੀ ਪਾ ਕਰਕੇ ਰੱਖਦੇ ਹਨ। ਦੇਵ ਗੰਧਾਰੀ ਪੰਜਵਾ ਸੋ ਪ੍ਰਭ ਜਤ ਕਤ ਪੇਖਿਓ ਨੈਣੀ। ਸਾਧ ਸੰਗਤ ਜੀ, ਇੱਥੇ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਮਹੱਲਾ ਨਹੀਂ ਨਾਲ ਉਚਾਰਨ ਕੀਤਾ ਹੈ। ਹਜੂਰ ਨੇ ਬਚਨ ਕੀਤੇ ਹਨ ਦੇਵ ਗੰਧਾਰੀ ਪੰਜਵਾ। ਤੇ ਕਈ ਵਾਰ ਸੰਥਿਆ ਨਾ ਕਰਨੇ ਕਰਕੇ ਇਹਨੂੰ ਪੰਜ ਪੜ੍ਹ ਦਿੰਦੇ ਹਾਂ ਕਿ ਇੱਥੇ ਮਹੱਲਾ ਨਹੀਂ ਲਿਖਿਆ, ਪਰ ਹੋਰ ਵੀ ਬਹੁਤ ਸਾਰੇ ਵਚਨ ਆਉਂਦੇ ਹਨ। ਪੌੜੀ ਪੰਜਵਾ ਕਰਕੇ ਵੀ ਸ਼ਬਦ ਆਉਂਦਾ ਗੁਰਬਾਣੀ ਅੰਦਰ। ਤੇ ਕਈ ਵਾਰ ਸਾਧ ਸੰਗਤ ਜੀ ਨਾ ਪਤਾ ਹੋਣੇ ਕਰਕੇ ਅਸੀਂ ਸਹਿਜ ਪਾਠ ਕਰਦੇ ਹਾਂ। ਆਪ ਜੀ ਦੇ ਗਿਆਤ ਵਾਸਤੇ ਬੇਨਤੀ ਪਿਆ ਕਰਦਾ ਮੈਂ ਕਿ ਕਈ ਵਾਰ ਨਾ ਪਤਾ ਹੋਣੇ ਕਰਕੇ ਪੌੜੀ ਪੰਜਵੀਂ ਪੜ੍ਹ ਦਿੰਦੇ। ਕਈ ਸਿੰਘਾਂ ਨੂੰ ਦੇਖਿਆ ਤੋ ਇੱਥੇ ਸੰਥਿਆ ਕਰਨ ਵਾਸਤੇ ਵੀ ਦਾਸ ਕੋਲ ਆਉਂਦੇ ਆ ਕਈ ਸਿੰਘ, ਉਹ ਪੌੜੀ ਪੰਜਵੀਂ ਕਈ ਪੜ੍ਹਦੇ ਸਨ, ਪਤਾ ਨਹੀਂ ਸੀਗਾ। ਪਰ ਪੌੜੀ ਪੰਜਵਾ ਸੰਪਰਦਾਇ ਪਾਠ ਪੰਜਵਾ ਹੀ ਉਚਾਰਨ ਕੀਤਾ ਜਾਂਦਾ ਹੈ। ਤੇ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇੱਥੇ ਵਚਨ ਲਿਖੇ ਹਨ ਦੇਵ ਗੰਧਾਰੀ ਪੰਜਵਾ। ਮਹੱਲਾ ਨਹੀਂ ਭਾਵੇਂ ਉਚਾਰਨ ਕੀਤਾ ਪਰ ਇੱਥੇ ਪੰਜਵੀਂ ਨਹੀਂ ਪੰਜਵਾ ਹੀ ਉਚਾਰਨ ਕਰਨਾ, ਇਹ ਸ਼ੁੱਧ ਪਾਠ ਹੈ। ਸਤਿਗੁਰੂ ਜੀ ਫਰਮਾਉਂਦੇ ਹਨ ਸੋ ਪ੍ਰਭ ਜਤ ਕਤ ਪੇਖਿਓ ਨੈਣੀ। ਉਹ ਅਕਾਲ ਪੁਰਖ ਪਰਮਾਤਮਾ ਨੂੰ ਜਤ ਕਤ ਜਿੱਥੇ ਕਿਤੇ ਵੀ ਨੈਣੀ ਇਹਨਾਂ ਨੇਤਰਾਂ ਦੇ ਨਾਲ ਅਸੀਂ ਦੇਖਣਾ ਕੀਤਾ ਹੈ। ਸੋ ਪ੍ਰਭ ਜਤ ਕਤ ਦੇਖਿਓ ਨੈਣੀ, ਇਹਨਾਂ ਨੇਤਰਾਂ ਦੇ ਨਾਲ ਜਿਸ ਪਾਸੇ ਵੀ ਦੇਖਦੇ ਹਾਂ, ਜਿਸ ਕਿਸੇ ਪਾਸੇ ਵੀ ਤੱਕਦੇ ਹਾਂ, ਪਰਮਾਤਮਾ ਹੀ ਸਾਨੂੰ ਨਜ਼ਰ ਆਉਂਦਾ ਹੈ। ਪਰਮੇਸ਼ਰ ਤੋਂ ਬਿਨਾਂ ਸਾਨੂੰ ਕੁਝ ਵੀ ਦਿਸਦਾ ਨਹੀਂ ਹੈ। ਦੇਖਿਓ ਨੈਣੀ, ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਪਰਮਾਤਮਾ ਨੇ ਵਿਚਾਰ ਦੀ ਨਿਗਾਹ ਦੇ ਦਿੱਤੀ ਹੈ, ਪਰਮਾਤਮਾ ਨੇ ਕਿਰਪਾ ਕੀਤੀ ਹੈ, ਉਹ ਜਿੱਥੇ ਕਿਤੇ ਵੀ ਦੇਖਦੇ ਕੇਵਲ ਉਹਨਾਂ ਨੂੰ ਪਰਮਾਤਮਾ ਹੀ ਦਿਸਦਾ ਹੈ। ਸੁਖਦਾਈ ਜੀਵਨ ਕੋ ਦਾਤਾ, ਉਹ ਸੁਖਾਂ ਦਾ ਦਾਤਾ ਹੈ। ਸੁਖਦਾਈ ਬੜਾ ਹੀ ਸੁਖਦਾਇਕ ਪਰਮਾਤਮਾ ਦਾ ਸਰੂਪ ਹੈ। ਤੇ ਜੀਵਨ ਕੋ ਦਾਤਾ ਸਰਬ ਜੀਵਾਂ ਦਾ ਦਾਤਾ ਹੈ, ਸਭ ਨੂੰ ਜੀਵਨ ਪ੍ਰਦਾਨ ਕਰਨ ਵਾਲਾ ਹੈ। ਅੰਮ੍ਰਿਤ ਜਾ ਕੀ ਬਾਣੀ, ਜਿਸ ਪਰਮਾਤਮਾ ਦੀ ਬਾਣੀ ਅੰਮ੍ਰਿਤ ਵਰਗੀ ਹੈ, ਮਿਠਾਸ ਭਰੀ ਹੈ। ਆਤਮਿਕ ਰਸ ਦੇਣ ਵਾਲੀ ਪਰਮਾਤਮਾ ਦੀ ਬਾਣੀ ਹੈ। ਅੰਮ੍ਰਿਤ ਬਾਣੀ ਅਮਿਓ ਰਸ, ਅੰਮ੍ਰਿਤ ਹਰ ਕਾ ਨਾਮ। ਪਰਮੇਸ਼ਰ ਦਾ ਨਾਮ ਵੀ ਅੰਮ੍ਰਿਤ ਵਰਗਾ ਹੈ। ਪਰਮੇਸ਼ਰ ਦੀ ਧੁਰੋਂ ਆਈ ਹੋ ਰੱਬੀ ਬਾਣੀ ਵੀ ਸਾਧ ਸੰਗਤ ਜੀ ਅੰਮ੍ਰਿਤ ਵਰਗੀ ਹੈ। ਸਾਚੀ ਬਾਣੀ ਮਿੱਠੀ ਅੰਮ੍ਰਿਤ ਧਾਰ, ਜਿਨ ਪੀਤੀ ਤਿਸ ਮੁਖ ਦੁਆਰ। ਐਸਾ ਆਤਮਿਕ ਰਸ ਦੇਣ ਵਾਲੀ ਪਰਮੇਸ਼ਰ ਦੀ ਅੰਮ੍ਰਿਤਮਈ ਮਿਠਾਸ ਭਰੀ ਮਿੱਠੀ ਬਾਣੀ ਹੈ। ਮਹਾਰਾਜ ਹਜੂਰ ਕਹਿੰਦੇ ਜੀਵਾਂ ਨੂੰ ਜੀਵਨ ਪ੍ਰਦਾਨ ਕਰ ਦੇਣ ਵਾਲਾ ਜੋ ਸੁਖਾਂ ਦਾ ਦਾਤਾ ਪਰਮੇਸ਼ਰ ਹੈ। ਅੰਮ੍ਰਿਤ ਜਾ ਕੀ ਬਾਣੀ, ਐਸੀ ਅੰਮ੍ਰਿਤਮਈ ਪਰਮੇਸ਼ਰ ਦੀ ਨਾਮ ਬਾਣੀ ਹੈ। ਬੰਧਨਾਂ ਤੋਂ ਆਜ਼ਾਦ ਕਰਾਉਣ ਵਾਲੀ, ਅਮਰ ਪਦਵੀ ਦਿਵਾਉਣ ਵਾਲੀ ਨਾਮ ਬਾਣੀ ਹੈ। ਵਿਸਰਾਮ ਦੇ ਕੇ ਮਹਾਰਾਜ ਫਰਮਾਉਂਦੇ ਹਨ ਅਗਿਆਨ ਅਧੇਰਾ ਸੰਤੀ ਕਾਟਿਆ। ਪਰਮੇਸ਼ਰ ਦੇ ਪਿਆਰੇ ਸਤਿਪੁਰਸ਼ਾਂ ਨੇ ਆਪਣੇ ਜੀਵਨ ਦੇ ਵਿੱਚੋਂ ਅਗਿਆਨ ਦਾ ਹਨੇਰਾ ਕੱਟ ਦਿੱਤਾ ਹੈ। ਕਦੇ ਵੀ ਅਗਿਆਨਤਾ ਤੇ ਗਾਫਲਤਾਈ ਵਿੱਚ ਨਹੀਂ ਆਪਣੇ ਮਨ ਨੂੰ ਪੈਣ ਦਿੰਦੇ। ਸਦਾ ਹੀ ਸਾਧ ਸੰਗਤ ਜੀ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼, ਗਿਆਨ ਰੂਪੀ ਸੂਰਜ ਸਦਾ ਹੀ ਉਹਨਾਂ ਦੇ ਹਿਰਦੇ ਅੰਦਰ ਚੜ੍ਹਿਆ ਰਹਿੰਦਾ ਹੈ। ਜਿਹੜਾ ਦੁਨਿਆਵੀ ਸੂਰਜ ਹੈ ਨਾ, ਇਹ ਤਾਂ ਸਾਧ ਸੰਗਤ ਜੀ ਕਦੇ ਪ੍ਰਕਾਸ਼ ਕਰਦਾ ਹੈ ਔਰ ਇਸੇ ਪ੍ਰਕਾਰ ਫਿਰ ਜਦੋਂ ਰਾਤ ਹੋ ਜਾਂਦੀ ਫਿਰ ਛਿਪ ਜਾਂਦਾ, ਸੂਰਜ ਅਸਤ ਜਦੋਂ ਹੋ ਜਾਂਦਾ ਫਿਰ ਹਨੇਰਾ ਹੋ ਜਾਂਦਾ। ਇਸੇ ਪ੍ਰਕਾਰ ਜੋ ਸੰਸਾਰ ਦੇ ਜਿਹੜੇ ਜੀਵ ਹਨ, ਕਈ ਵਾਰ ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ, ਕਦੇ ਸਾਧ ਸੰਗਤ ਜੀ ਅਗਿਆਨ ਦਾ ਹਨੇਰਾ ਛਾ ਜਾਂਦਾ ਹੈ। ਪਰ ਪਰਮੇਸ਼ਰ ਦੇ ਪਿਆਰੇ ਤਿਨਾਂ ਦੇ ਹਿਰਦੇ ਰੂਪ ਆਕਾਸ਼ ਦੇ ਵਿੱਚ ਕਦੇ ਵੀ ਅਗਿਆਨ ਦਾ ਹਨੇਰਾ ਨਹੀਂ ਛਾਵੰਦਾ।
ਸਦਾ ਹੀ ਗਿਆਨ ਰੂਪੀ ਸੂਰਜ ਚੜ੍ਹਿਆ ਰਹਿੰਦਾ ਹੈ। ਸਦਾ ਹੀ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪ੍ਰਕਾਸ਼ ਹੀ ਰਹਿਣਾ ਕਰਦਾ, ਕਿਉਂਕਿ ਅਗਿਆਨ ਅੰਧੇਰਾ ਸੰਤੀ ਕਾਟਿਆ। ਉਹਨਾਂ ਨੇ ਅਗਿਆਨ ਦੇ ਹਨੇਰੇ ਨੂੰ ਕੱਟ ਹੀ ਦਿੱਤਾ ਹੈ, ਕਦੇ ਵੀ ਹਿਰਦੇ ਅੰਦਰ ਪ੍ਰਵੇਸ਼ ਨਹੀਂ ਹੋਣ ਦਿੱਤਾ। ਜੀ ਦਾਨ ਗੁਰ ਦੈਣੀ ਐਸਾ ਦਾਨ, ਜੀਵਨ ਦਾਨ ਪੂਰੇ ਸਤਿਗੁਰੂ ਜੀ ਨੇ ਤਿੰਨਾਂ ਨੂੰ ਦਿੱਤਾ ਹੈ। ਜੀ ਦਾਨ ਗੁਰ ਦੈਣੀ ਅਥਵਾ ਜੀਵਨ ਦਾਨ, ਜਿਹੜਾ ਅਸਲ ਜੀਵਨ ਹੈ ਨਾ ਸੰਸਾਰ ਦੇ ਅੰਦਰ, ਪਰਮੇਸ਼ਰ ਦੀ ਬੰਦਗੀ ਕਰਕੇ ਜਿਹੜਾ ਜਿਉਣਾ ਹੈ, ਐਸਾ ਦਾਨ ਮਹਾਰਾਜ ਸੱਚੇ ਪਾਤਸ਼ਾਹ ਦੀ ਜਿਸ ਜੀਵ ਨੂੰ ਦਿੰਦੇ ਆ ਨਾ, ਉਸੇ ਨੂੰ ਪ੍ਰਾਪਤ ਹੁੰਦਾ ਹੈ। ਜੀਵਨ ਦੇ ਅੰਦਰ ਪਰਮੇਸ਼ਰ ਦਾ ਬੰਦਗੀ ਕਰਨੀ, ਅਕਾਲ ਪੁਰਖ ਵਾਹਿਗੁਰੂ ਜੀ ਦਾ ਚਿੰਤਨ ਕਰਨਾ, ਭਜਨ ਬੰਦਗੀ ਕਰਕੇ, ਸੇਵਾ ਸਿਮਰਨ ਕਰਕੇ ਜੀਵਨ ਦੀ ਸਫਲਤਾ ਬਣਾਉਣੀ। ਮਹਾਰਾਜ ਕਹਿੰਦੇ ਪੂਰੇ ਸਤਿਗੁਰੂ ਜੀ ਕਿਰਪਾ ਕਰਨ ਤਾਂ ਜੀਵਨ ਦੇ ਅੰਦਰ ਪ੍ਰਾਪਤ ਹੁੰਦਾ ਹੈ। ਜਿਨ੍ਹਾਂ ਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ, ਅਗਿਆਨ ਦਾ ਹਨੇਰਾ ਕੱਟ ਕਰਕੇ ਗਿਆਨ ਦਾ ਪ੍ਰਕਾਸ਼ ਕਰ ਦਿੱਤਾ ਹੈ, ਅਸਲ ਉਹਨਾਂ ਨੂੰ ਜੀਵਨ ਦੀ ਪ੍ਰਾਪਤੀ ਹੋਈ ਹੈ। ਕਰ ਕਿਰਪਾ ਕਰ ਲੀਨੋ ਆਪਣਾ। ਮਹਾਰਾਜ ਸਾਹਿਬ ਜੀ ਨੇ ਜਿਨ੍ਹਾਂ ਤੇ ਕਿਰਪਾ ਕਰਕੇ ਆਪਣੇ ਕਰ ਲਿਆ ਹੈ, ਭਾਵ ਜਿਨ੍ਹਾਂ ਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਿਆ ਹੈ, ਜਿਨ੍ਹਾਂ ਨੂੰ ਭਾਣਾ ਮੰਨਣ ਦੀ ਦਾਤ ਬਖਸ਼ਿਸ਼ ਕੀਤੀ ਹੈ, ਆਪਣੀ ਰਜ਼ਾ ਵਿੱਚ ਜਿਨ੍ਹਾਂ ਨੂੰ ਰਾਜੀ ਕਰਨਾ ਸਿਖਾ ਦਿੱਤਾ ਹੈ। ਜਲ ਤੇ ਸੀਤਲ ਹੋਣੀ ਉਹਨਾਂ ਦੇ ਜਲਦੇ ਹੋਏ, ਸੜਦੇ ਹੋਏ ਹਿਰਦੇ ਜਿਹੜੇ ਸੀਤਲ ਹੋ ਜਾਣਾ ਕੀਤੇ ਹੈ। ਜਲਦੇ ਸੀਤਲ ਹੋਣੀ, ਮਹਾਰਾਜ ਹਜੂਰ ਕਹਿੰਦੇ ਹਨ, ਜਲ ਤੇ ਜਿਨ੍ਹਾਂ ਦੇ ਹਿਰਦੇ ਜਲਦੇ ਪਏ ਸਨ, ਬਾਰ-ਬਾਰ ਵਿਕਾਰਾਂ ਰੂਪੀ ਭੱਠੀ ਵਿੱਚ ਸੜਦੇ ਪਏ ਸਨ, ਤ੍ਰਿਸ਼ਨਾ ਦੀ ਈਰਖਾ ਦੀ ਅੱਗ ਦੇ ਵਿੱਚ ਬਾਰ-ਬਾਰ ਸੜਦੇ ਪਏ ਸਨ। ਸਤਿਗੁਰੂ ਜੀ ਨੇ ਜਿਨ੍ਹਾਂ ਤੇ ਕਿਰਪਾ ਕਰਕੇ ਆਪਣੇ ਬਣਾ ਲਿਆ, ਆਪਣੇ ਉਹਨਾਂ ਨੂੰ ਬਣਾਉਂਦੇ ਹਨ ਜਿਨ੍ਹਾਂ ਦੇ ਹਿਰਦੇ ਅੰਦਰ ਆਪਣੇ ਚਰਨਾਂ ਦਾ ਪਿਆਰ ਲਾ ਦਿੰਦੇ ਆ। ਫਿਰ ਉਹਨਾਂ ਨੂੰ ਮਹਾਰਾਜ ਸਾਹਿਬ ਜੀ ਨਾਲੋਂ ਵੱਧ ਕਰਕੇ ਕੁਝ ਵੀ ਸੰਸਾਰ ਦੇ ਅੰਦਰ ਭਾਸਦਾ ਨਹੀਂ ਹੈ, ਕੇਵਲ ਸਤਿਗੁਰੂ ਜੀ ਦੇ ਚਰਨਾਂ ਦਾ ਪਿਆਰ। हे ਮਹਾਰਾਜ, ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਉਹਨਾਂ ਦਾ ਕੇਵਲ ਮਹਾਰਾਜ ਸਾਹਿਬ ਜੀ ਦੇ ਚਰਨਾਂ ਦੇ ਨਾਲ ਅਟੁੱਟ ਪਿਆਰ ਹੀ ਬਣਿਆ ਰਹਿੰਦਾ, ਕਦੇ ਵੀ ਟੁੱਟਦਾ ਨਹੀਂ ਹੈ। ਐਸੀ ਪ੍ਰੀਤ ਦੀ ਗੰਢ ਬਣ ਜਾਂਦੀ, ਕਦੇ ਟੁੱਟਦੀ ਨਹੀਂ, ਕਦੇ ਖੁੱਲਦੀ ਨਹੀਂ ਹੈ। ਮਹਾਰਾਜ ਜਿਨ੍ਹਾਂ ਨੂੰ ਕਿਰਪਾ ਕਰਕੇ ਆਪਣੇ ਬਣਾ ਲੈਂਦੇ ਹਨ। ਕਰਮ ਧਰਮ ਕਿਸ ਉਪਜ ਨਾ ਆਇਓ। ਫਿਰ ਉਹਨਾਂ ਦੇ ਜੀਵਨ ਦੇ ਅੰਦਰ ਜਿਵੇਂ ਕੋਈ ਕਰਮ ਕਾਂਡ ਕਰਦਾ ਹੈ, ਵਿਖਾਵੇ ਦਾ ਧਰਮ ਕਰਦਾ ਹੈ, ਐਸਾ ਨਹੀਂ ਹੁੰਦਾ। ਉਹ ਨਿਸ਼ਕਾਮ ਕਰਮ ਕਰਦੇ ਐ ਅਤੇ ਸਤ ਸੰਗਤ ਜੀ ਧਰਮ ਜੀਵਨ ਦੇ ਅੰਦਰ ਜਿਹੜੀ ਕੀਤੀ ਹੋਈ ਕਮਾਈ ਹੈ, ਉਹਨੂੰ ਸਤ ਸੰਗਤ ਦੇ ਵੱਲ ਲਗਾਉਂਦੇ ਹਨ, ਗੁਰੂ ਚਰਨਾਂ ਵਿੱਚ ਅਰਪਣ ਕਰਦੇ ਐ। ਇਸ ਪ੍ਰਕਾਰ ਧਰਮ ਦੀ ਮਰਜ਼ਾਦਾ ਵਿੱਚ ਰਹਿ ਕਰਕੇ ਜੀਵਨ ਨਿਰਵਾਹ ਕਰਦੇ ਹਨ। ਨਹਿ ਉਪਜੀ ਨਿਰਮਲ ਕਰਨੀ। ਔਰ ਇਸੇ ਪ੍ਰਕਾਰ ਨਹਿ ਉਪਜੀ ਨਿਰਮਲ ਕਰਨੀ। ਨਾ ਹੀ ਸਾਧ ਸੰਗਤ ਜੀ ਉਹਨਾਂ ਦੇ ਮਨ ਦੇ ਵਿੱਚ ਕਦੇ ਮੰਦੀ ਜਿਹੜੀ ਵਾਸ਼ਨਾ ਉਪਜਦੀ ਪੈਦਾ ਹੁੰਦੀ ਹੈ, ਕਿਉਂਕਿ ਉਹਨਾਂ ਦੀ ਜਿਹੜੀ ਕਰਨੀ ਕਮਾਈ ਹੈ ਨਾ, ਉਜਲ ਹੈ, ਨਿਰਮਲ ਹੈ। ਨਹਿ ਉਪਜੀ ਨਿਰਮਲ ਕਰਨੀ। ਔਰ ਇਸੇ ਪ੍ਰਕਾਰ ਜੀਵਨ ਦੇ ਅੰਦਰ ਸੱਚੀ ਧਰਮ ਦੀ ਕਿਰਤ ਹੋਵੇ ਨਾ, ਜਿਵੇਂ ਮਹਾਂਪੁਰਖ ਬਾਬਾ ਜੀ ਬਚਨ ਕਰਿਆ ਕਰਦੇ ਨੇ ਸਾਧ ਸੰਗਤ ਜੀ, ਕਿ ਜਿਹੜਾ ਬੰਦਾ ਆਪਣੀ ਧਰਮ ਦੀ ਕਿਰਤ ਕਮਾਈ ਦੇ ਵਿੱਚੋਂ 10ਵਾਂ ਹਿੱਸਾ ਪੂਰਾ ਮਾਪ ਕੇ, ਤੋਲ ਕੇ, ਗਿਣ ਕੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਰਪਣ ਕਰ ਦਿੰਦਾ, ਉਹਨੂੰ ਕਦੇ ਵੀ ਜ਼ਿੰਦਗੀ ਵਿੱਚ ਘਾਟਾ ਨਹੀਂ ਦੇ ਪੈਂਦਾ, ਕਦੇ ਵੀ। ਕਹਿੰਦੇ ਪ੍ਰਤੱਖ ਜ਼ਿੰਦਗੀ ਵਿੱਚ ਇਹ ਪ੍ਰੈਕਟੀਕਲ ਕਰਕੇ ਦੇਖ ਲਓ, ਕਦੇ ਵੀ ਤੁਹਾਨੂੰ ਘਾਟਾ ਨਹੀਂ ਪਵੇਗਾ ਜੇ ਧਰਮ ਦੀ ਕਿਰਤ ਕਰਕੇ। ਇਹ ਆ ਵੀ ਸ਼ਰਤ ਇਹ ਹੈ ਵੀ ਕਿਰਤ ਸੱਚੀ ਹੋਵੇ, ਇਹ ਨਹੀਂ ਕਿ ਝੂਠ ਬੋਲ ਕੇ, ਠੱਗੀਆਂ ਮਾਰ ਕੇ, ਕਿਸੇ ਤੋਂ ਖੋਹ ਮਾਈ ਕਰਕੇ ਲੈ ਕੇ ਆਕੇ ਕਿ ਮੈਂ ਇੰਨਾ ਦਾਨ ਕਰਨਾ ਜੀ ਗਰੀਬਾਂ ਨੂੰ, ਜਾਂ ਫਿਰ ਮੈਂ ਇੰਨੇ ਪੈਸੇ ਗੁਰੂ ਘਰ ਦੇ ਵਿੱਚ ਭੇਟ ਕਰਨੇ ਆ। ਨਹੀਂ, ਧਰਮ ਦੀ ਕਿਰਤ ਹੋਵੇ, ਸੱਚੀ ਕਿਰਤ ਕੀਤੀ ਹੋਵੇ, ਨਿਸ਼ਕਪਟ ਹੋ ਕਰਕੇ ਕਿਰਤ ਕੀਤੀ ਹੋਵੇ, ਤੇ ਫਿਰ ਉਹਦਾ 10ਵਾਂ ਹਿੱਸਾ ਪੂਰਾ ਮਾਪ ਕੇ, ਗਿਣਤੀ ਕਰਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਭੇਟ ਕਰੇ। ਜ਼ਿੰਦਗੀ ਵਿੱਚ ਮਹਾਂਪੁਰ ਕਹਿੰਦੇ ਕਦੇ ਵੀ ਉਹਨਾਂ ਨੂੰ ਘਾਟਾ ਨਹੀਂ ਪੈ ਸਕਦਾ। ਔਰ ਇਸ ਕਰਕੇ ਮਹਾਰਾਜ ਹਜੂਰ ਨੇ ਉਚਾਰਨ ਕੀਤਾ ਹੈ, ਉਪਜੀ ਨਹਿ ਉਪਜੀ ਨਿਰਮਲ ਕਰਨੀ। ਫਿਰ ਇਹ ਪੰਕਤੀ ਪੜੋ ਜੀ। ਕਰਮ ਧਰਮ ਕਿਸ ਉਪਜ ਨਾ ਆਇਓ। ਔਰ ਇਸ ਪ੍ਰਕਾਰ ਸਾਧ ਸੰਗਤ ਜੀ ਜਿਨ੍ਹਾਂ ਨੇ ਸੰਸਾਰ ਦੇ ਅੰਦਰ ਨਿਰਮਲ ਉਜਲ ਕਰਨੀ ਕੀਤੀ ਹੈ ਨਾ, ਸੱਚੀ ਕਮਾਈ ਕੀਤੀ, ਧਰਮ ਦੀ ਕਮਾਈ ਕੀਤੀ ਹੈ,
ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵਿਖਾਵੇ ਦੇ ਕਰਮ ਕਾਂਡ, ਵਿਖਾਵੇ ਦਾ ਧਰਮ ਜਿਹੜਾ ਭੇਖ ਧਾਰੀਏ ਜਿਹੜੇ ਧਰਮੀ ਬਣ ਜਾਂਦੇ ਆ, ਉਹ ਇਦਾਂ ਦਾ ਫੁਰਨਾ ਵੀ ਕਦੇ ਉਹਨਾਂ ਦੇ ਮਨ ਵਿੱਚ ਫੁਰਦਾ ਨਹੀਂ ਹੈ। ਔਰ ਇਸੇ ਪ੍ਰਕਾਰ ਨਹਿ ਉਪਜੀ ਨਿਰਮਲ ਕਰਨੀ, ਨਾ ਉਹਨਾਂ ਦੇ ਮਨ ਦੇ ਅੰਦਰ ਮਾੜੀ ਵਿਚਾਰ ਕਦੇ ਉਪਜਦੀ ਪੈਦਾ ਹੁੰਦੀ ਹੈ, ਕਿਉਂਕਿ ਨਿਰਮਲ ਕਰਨੀ ਉਹਨਾਂ ਨੇ ਸੱਚੀ ਕਿਰਤ ਜੀਵਨ ਦੇ ਅੰਦਰ ਕੀਤੀ ਹੈ। ਨਿਸ਼ਕਾਮ ਕਰਮਾਂ ਦੀ ਕਰਨੀ ਕਰਦੇ ਹਨ। ਛਾੜ ਸਿਆਣਪ ਸੰਜਮ ਨਾਨਕ। ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਹਨ। ਹੇ ਪ੍ਰਾਣਧਾਰੀ ਜੀਵ, ਆਪਣੀਆਂ ਚਿੱਤ ਦੀਆਂ ਜਿਹੜੀਆਂ ਸਿਆਣਪਾਂ ਤੂੰ ਬਣਾਈ ਬੈਠਾ ਹੈ ਕਿ ਮੈਂ ਬਹੁਤ ਸਿਆਣਾ ਹਾਂ, ਇਹਨਾਂ ਨੂੰ ਛੱਡ ਦੇਣਾ ਕਰ। ਤੇ ਸੰਜਮ ਇੰਦਰੀਆਂ ਦਾ ਦਮਨ ਜਿਹੜਾ ਹੈ ਕਿ ਬੜਾ ਤੂੰ ਆਪਣੇ ਆਪ ਨੂੰ ਸੰਜਮੀ ਅਖਵਾਉਂਦਾ ਕਿ ਮੇਰੇ ਵਰਗਾ ਨੇਮੀ ਕੋਈ ਨਹੀਂ ਜ਼ਿੰਦਗੀ ਦੇ ਅੰਦਰ। ਜੋ ਮੈਂ ਆਪਣੇ ਜੀਵਨ ਦੇ ਅੰਦਰ ਨਿਯਮ ਬਣਾਇਆ ਹੈ, ਸੰਜਮ ਰੱਖਿਆ ਹੈ, ਮੇਰੀ ਕੋਈ ਬਰਾਬਰਤਾ ਨਹੀਂ ਕਰ ਸਕਦਾ, ਕਦੇ ਮੈਂ ਨਾਗਾ ਨਹੀਂ ਪਾਵਨਾ ਕਰਦਾ। ਇਸ ਪ੍ਰਕਾਰ ਇੰਦਰੀਆਂ ਆਦਿਕ ਦਾ ਜੋ ਦਮਨ ਕੀਤਾ ਹੈ, ਲਾਗੋ ਗੁਰ ਕੀ ਚਰਣੀ। ਕੇਵਲ ਮਹਾਰਾਜ ਸਿਵ ਜੀ ਦੀ ਚਰਣੀ ਲੱਗ ਜਾ, ਗੁਰੂ ਚਰਨਾਂ ਦੇ ਨਾਲ ਜੁੜ ਜਾ, ਮਨ ਬਾਣੀ ਸਰੀਰ ਕਰਕੇ ਗੁਰੂ ਵਾਲਾ ਬਣ ਜਾ, ਫਿਰ ਤੈਨੂੰ ਸੰਸਾਰ ਦੀਆਂ ਸਿਆਣਪਾਂ ਵੀ ਧਾਰਨ ਕਰਨ ਦੀ ਲੋੜ ਨਹੀਂ ਪਵੇਗੀ। ਔਰ ਇਸੇ ਪ੍ਰਕਾਰ ਫਿਰ ਸੰਜਮ ਆਦਿਕ ਹੋਰ ਜਿਹੜੇ ਕਰਮ ਕਾਂਡਾ ਰੂਪੀ ਨੇਮ ਹਨ ਉਹ ਵੀ ਨਹੀਂ ਜ਼ਿੰਦਗੀ ਵਿੱਚ ਕਰਨੇ ਪੈਣਗੇ। ਹੋਰ ਦੁਨਿਆਵੀ ਜਿਹੜੇ ਸਾਧਨ ਹਨ ਉਹ ਵੀ ਨਹੀਂ ਕਰਨੇ ਪੈਣਗੇ। ਲਾਗੋ ਗੁਰ ਕੀ ਚਰਣੀ, ਜੇ ਮਹਾਰਾਜ ਸਿਵ ਜੀ ਦੇ ਚਰਣੀ ਲੱਗ ਜਾਵੇ। ਕਿਉਂਕਿ ਗੁਰੂ ਚਰਨਾਂ ਦੇ ਨਾਲ ਜੁੜਨੇ ਕਰਕੇ, ਸਤਿਗੁਰੂ ਜੀ ਦੇ ਉਪਦੇਸ਼ ਦੀ ਕਮਾਈ ਕਰਨੇ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੋਰ ਫਿਰ ਦੁਨੀਆ ਦੇ ਉਪਦੇਸ਼, ਅਨਮਤਾਂ, ਹੋਰ ਸੰਸਾਰ ਦੀਆਂ ਖੋਟੀਆਂ ਮਤਾਂ ਮਤਾਂਤਰਾਂ, ਹੋਰ ਦੁਨੀਆ ਦੇ ਸਾਧਨ ਨਹੀਂ ਕਰਨੇ ਪੈਂਦੇ। ਸਤਿਗੁਰੂ ਜੀ ਦੇ ਸਮਸਤ ਕੋਈ ਪੂਜੀ ਨਹੀਂ ਸਕਦਾ, ਮਹਾਰਾਜ ਸਾਹਿਬ ਜੀ ਵਰਗਾ ਕੋਈ ਉਪਦੇਸ਼ ਨਹੀਂ ਬਖਸ਼ਿਸ਼ ਕਰ ਸਕਦਾ। ਇਸ ਕਰਕੇ ਲਾਗੋ ਗੁਰ ਕੀ ਚਰਣੀ, ਹੈ ਜੀਵਾ ਗੁਰੂ ਵਾਲਾ ਬਣ ਜਾ। ਸਾਧ ਸੰਗਤ ਜੀ, ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਸੀਂ ਵੀ ਅਰਦਾਸ ਕਰੀਏ, ਜੋ ਸਾਡੇ ਵਿੱਚੋਂ ਜਿੰਨੇ ਵੀ ਸਰੀਰ ਇਹ ਮਹਾਰਾਜ ਜੀ ਦੇ ਚਰਨਾਂ ਵਿੱਚ ਬੈਠੇ ਹਨ, ਜਿਨ੍ਹਾਂ ਨੇ ਅਜੇ ਤੱਕ ਗੁਰੂ ਵਾਲੇ ਨਹੀਂ ਬਣਨਾ ਕੀਤਾ, ਹਜੂਰ ਦੇ ਚਰਨਾਂ ਵਿੱਚ ਪ੍ਰਣ ਕਰੀਏ ਕਿ ਮਹਾਰਾਜ ਅਸੀਂ ਵੀ ਆਪ ਜੀ ਦੇ ਨਾਲ ਲੱਗਣਾ ਹੈ। ਸਤਿਗੁਰੂ ਜੀ ਸਾਡੇ ਤੇ ਕਿਰਪਾ ਕਰੋ, ਆਪਣੇ ਚਰਨਾਂ ਦੇ ਨਾਲ ਸਾਨੂੰ ਜੋੜ ਲਓ, ਸਾਨੂੰ ਦਰੋਂ ਕਰੋ ਪਿਆਰੀ ਸਿੱਖੀ ਨਾਮ ਦੀ ਦਾਤ, ਆਪਣੇ ਚਰਨਾਂ ਦਾ ਭਰੋਸਾ ਬਖਸ਼ਿਸ਼ ਕਰੋ। ਇਹ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਅਰਦਾਸ ਕਰੀਏ, ਗੁਰੂ ਵਾਲੇ ਬਣ ਕੇ ਸਤਿਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਜੀ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਸਤਿਗੁਰੂ ਜੀ ਅਤੇ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੇ ਸਾਹਿਬ ਸਿਓ ਮੇਲ। ਕਰਮ ਧਰਮ ਕਿਸ ਉਪਜਨਾਇਓ, ਨਹਿ ਉਪਜੀ ਨਿਰਮਲ ਕਰਨੀ। ਛਾੜ ਸਿਆਣਪ ਸੰਜਮ ਨਾਨਕ, ਲਾਗੋ ਗੁਰ ਕੀ ਚਰਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।